ਸਾਡੇ ਧਰਮ, ਸਾਡੇ ਫਲਸਫੇ ਦੇ ਉੱਤੇ, ਸਾਡੇ ਇਤਿਹਾਸ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਮੜਿਆ ਜਾ ਰਿਹਾ ਜਿਹੜਾ ਸਾਨੂੰ ਹਿੰਦੂ ਤਵੀ ਬ੍ਰਾਹਮਣਵਾਦ ਦਾ ਇੱਕ ਬਦਲਿਆ ਹੋਇਆ ਰੂਪ ਬਣਾ ਕੇ ਪੇਸ਼ ਕਰਦਾ। ਹਿੰਦੂ ਤਵੀ ਨਿਜ਼ਾਮ ਨੂੰ ਚੰਗੀ ਤਰ੍ਹਾਂ ਯਕੀਨ ਹੈ ਕਿ ਜੇਕਰ ਕੋਈ ਸਿੱਖ ਐਮਐਲਏ ਐਮਪੀ ਜਾਂ ਕੋਈ ਵੱਡੀ ਤੋਂ ਵੱਡੀ ਇੰਡੀਅਨ ਪੋਸਟ ਉੱਤੇ ਬਹਿ ਜਾਵੇ ਉਹ ਆਪਦੀ ਕੌਮ ਦਾ ਭਲਾ ਨਹੀਂ ਕਰ ਸਕੇਗਾ। ਇਸ ਕਰਕੇ ਇਹਨਾਂ ਨੂੰ ਇਹ ਖੁੱਲ੍ਹ ਦਈ ਰੱਖੋ। ਹਕੂਮਤ ਨੇ ਜੋ ਜੁਰਮ ਕੀਤਾ ਉਦੋਂ ਬਾਅਦ ਵਿੱਚ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਇਹ ਲੱਗਣ ਲੱਗ ਗਿਆ ਵੀ ਖਾੜਕੂ ਤਾਂ ਖਾਲਿਸਤਾਨੀ ਤਾਂ ਸਾਡੇ ਜੁੱਤੀਆਂ ਪਾਉਣ ਦਾ ਜੁਗਾੜ ਕਰ ਦੇਣਗੇ, ਇਹ ਵਧੀਆ ਨੇ, ਇਹ ਕੋਈ ਇਹੋ ਜਿਹਾ ਪੰਗੇ ਵਾਲਾ ਕੰਮ ਨਹੀਂ ਕਰ, ਇਹ ਤੋਂ ਕੱਖ ਨਹੀਂ ਜੇ ਮਿਲਣਾ, ਨਾ ਮਿਲਿਆ ਨਾ ਗਾਹਾਂ ਮਿਲਣਾ, ਚਾਹੇ 1000 ਸਾਲ ਜਬਕਦੇ ਰਹੀ। ਪੰਜਾਬ ਜਿਉਂਦਾ ਗੁਰਾਂ ਦੇ ਨਾਲ ਇਸ ਚੀਜ਼ ਨੂੰ ਖਰਾਬ ਕਰਨ ਦੇ ਲਈ ਜਿਹੜੀ ਵੀ ਚੀਜ਼ ਦੁਸ਼ਮਣ ਕਹਿੰਦਾ ਬਣ ਸਕਦੀ ਹੈ, ਹੋ ਸਕਦੀ ਹੈ, ਉਹ ਕਰ, ਬਸ ਉਹ ਚੀਜ਼ ਨਹੀਂ ਹੋਣ ਦੇਣੀ ਜਿਹਦੇ ਨਾਲ ਲੱਗੇ ਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ। ਇੱਕ ਪਾਸੇ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਾਡੇ ਅਸਲ ਹਾਲਾਤਾਂ ਨੂੰ ਦੇਖ ਕੇ ਉਹਨਾਂ ਮੁਲਕਾਂ ਨੇ ਇਹ ਤਹਈਆ ਕਰਨਾ, ਇਹ ਸਾਡੇ ਹੱਕ 'ਚ ਫੈਸਲਾ ਕਰ ਲਿਆ ਕਿ ਇਹਨਾਂ ਦਾ ਮੁਲਕ ਹੋਣਾ ਚਾਹੀਦਾ, ਇਹਨਾਂ ਦਾ ਜ਼ੁਲਮ ਹੋ ਰਿਹਾ। ਉਹ ਸਹਿਜੇ ਸਹਿਜੇ ਖਾਲਿਸਤਾਨ ਵੱਲ ਨੂੰ ਵੱਧ ਰਹੇ ਤੇ ਜਿੱਥੇ ਖਾਲਿਸਤਾਨ ਬਣਨਾ ਜਿਨ੍ਹਾਂ ਲਈ ਬਣਨਾ ਉਹ ਹੋਰ ਹੀ ਪਾਸੇ ਤੁਰੇ ਫਿਰਦੇ ਆ। ਤੇ ਅੱਜ ਦੀ ਤਰੀਕ ਵਿੱਚ ਸੋਸ਼ਲ ਮੀਡੀਆ ਦੇ ਦੌਰ ਵਿੱਚ ਹਜ਼ਾਰਾਂ ਇਹੋ ਜਿਹੇ ਲੋਕ ਸਰਗਰਮ ਨੇ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਉਹੀ ਹੈ ਜਿਹੜਾ ਭਾਰਤ ਸਰਕਾਰ ਦਾ ਵਾ ਵੀ ਖਾੜਕੂ ਬਹੁਤ ਮਾੜੇ ਸੀ, ਸੰਤ ਭਿੰਡਰਾਂ ਵਾਲਿਆਂ ਨੂੰ ਤਾਂ ਸਮਝ ਹੀ ਨਹੀਂ ਸੀ ਇਹ ਜੀ ਖਾਲਿਸਤਾਨ ਦਾ ਕਿਹੜਾ ਰਾਹ। ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਬੇਅੰਤ ਉਹਨਾਂ ਬੁੱਚੜਾਂ ਦੇ ਪਰਿਵਾਰਕ ਮੈਂਬਰ ਬੈਠੇ ਆ ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਦੌਰਾਨ ਸਿੱਖੀ ਦੀਆਂ ਜੜ੍ਹਾਂ ਵੱਢਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਜਿਹੜਾ ਵੀ ਪੰਥਕ ਤੌਰ ਤੇ ਖਾਲਿਸਤਾਨੀ ਤੌਰ ਤੇ ਐਕਟਿਵ ਹੋਣਾ ਚਾਹੁੰਦਾ ਹੈ ਉਹਨੂੰ ਭਾਈ ਅਮਰਤਪਾਲ ਸਿੰਘ ਦੀ ਜੈ ਜੈਕਾਰ ਕਰਨੀ ਪਊਗੀ। ਭਾਈ ਅਮਰਤਪਾਲ ਸਿੰਘ ਦੇ ਝੋੜੇ ਚੱਕ ਕੇ ਉਹਦੇ ਲਈ ਕੰਮ ਕਰਨਾ ਪਊ। ਜੇ ਤੁਸੀਂ ਇਹ ਨਹੀਂ ਕਰਦੇ ਤਾਂ ਤੁਸੀਂ ਕੌਮ ਦੇ ਗਦਾਰ ਹੋ, ਤੁਹਾਡੀ ਐਸੀ ਤੈਸੀ ਵਿਆਹ। ਮੈਨੂੰ ਤਾਂ ਕਦੇ ਪੂਰੇ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਕਿਤੇ ਇਹੋ ਜਿਹਾ ਹੁਕਮਨਾਮਾ ਜਾਰੀ ਹੋਇਆ ਦਿਖਿਆ ਨਹੀਂ। ਬਹੁਤ ਵੱਡੀ ਗਿਣਤੀ ਉਹਨਾਂ ਸਿੰਘਾਂ ਦੀ ਹੈ ਜਿਹੜੇ ਉਦੋਂ ਵੀ ਸਰਗਰਮ ਸੀ ਜਦੋਂ ਭਾਈ ਅਮਰਤਪਾਲ ਸਿੰਘ ਦੁਬਈ ਬੈਠੇ ਸੀ। ਬੀਤੇ ਦੌਰ ਵਿੱਚ ਹਜ਼ਾਰਾਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਸੇਵਾ ਕਰਦੀਆਂ ਰਹੀਆਂ ਨੇ, ਗਾਂ ਵੀ ਕਰਨਗੀਆਂ, ਪਰ ਇਹ ਕਦੇ ਨਹੀਂ ਸੀ ਆਇਆ ਕਿ ਸਾਰੇ ਅੰਡੇ ਇੱਕ ਟੋਕਰੀ 'ਚ ਰੱਖਣੇ ਪੈਣ। ਦੁਸ਼ਮਣ ਦਾ ਰਾਜਨੀਤੀ ਸ਼ਾਸਤਰ ਦਾ ਇੱਕ ਅਸੂਲ ਹੈ ਕਿ ਦੁਸ਼ਮਣ ਦੀ ਸਾਰੀ ਤਾਕਤ ਇੱਕ ਕੇਂਦਰ ਵਿੱਚ ਕੇਂਦਰਿਤ ਕਰ ਦਿਓ, ਫਿਰ ਉਸ ਕੇਂਦਰ ਨੂੰ ਉਡਾ ਦਿਓ। ਕੀ ਅਸੀਂ ਦੁਸ਼ਮਣ ਦੀ ਇਹ ਚਾਲ ਕਾਮਯਾਬ ਹੋਣ ਦਈਏ? ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਲ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਭ ਨੂੰ ਪਤਾ ਕਿ ਆਪਣੀ ਕੌਮ ਜਦੋਂ ਤੋਂ 1947 ਤੋਂ ਬਾਅਦ ਇਸ ਮੁਲਕ ਦੇ ਵਿੱਚ, ਭਾਰਤ ਵਿੱਚ ਕਸੂਤੀ ਫਸੀ ਹੈ। ਉਸ ਵੇਲੇ ਤੋਂ ਹੀ ਸਿੱਖੀ ਦੀਆਂ ਬੁਨਿਆਦਾਂ ਉੱਤੇ, ਸਿੱਖ ਧਰਮ ਉੱਤੇ ਬਹੁਤ ਕਹਿਰ ਭਰੇ ਹਮਲੇ ਜਿਹੜੇ ਆ ਉਹ ਕੀਤੇ ਜਾ ਰਹੇ। ਜਿਹੜੇ ਹਮਲੇ ਬੀਤੇ ਦੌਰ ਵਿੱਚ ਹੋਏ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਸਿੱਖਾਂ ਦਾ ਇੱਕ ਤਰਫਾ ਕਤਲੇਆਮ ਕਰਨ ਦੇ ਹੁਕਮ ਜਾਰੀ ਹੋਏ, ਜਦੋਂ ਮੀਰ ਮੰਨੂ ਨੇ, ਜ਼ਕਰੀਏ ਖਾਨ ਨੇ, ਯਾਹਿਆ ਖਾਨ ਨੇ, ਜਸਪਤ ਰਾਏ, ਲਖਪਤ ਰਾਏ ਵਰਗਿਆਂ ਨੇ, ਅਬਦਾਲੀ ਤੇ ਨਾਦਰ ਸ਼ਾਹ ਵਰਗਿਆਂ ਨੇ ਸਾਡੇ ਉੱਤੇ ਹਮਲੇ ਕੀਤੇ, ਉਹ ਹਮਲੇ ਜਾਂ ਹਮਲਾਵਰ ਬਿਲਕੁਲ ਹੀ ਹੋਰ ਤਰੀਕੇ ਦੇ ਸੀ। ਜਿਹੜੇ ਹਮਲੇ ਅੱਜ ਦੇ ਦੌਰ ਵਿੱਚ ਸਾਡੀ ਕੌਮ ਤੇ ਹੋ ਰਹੇ ਨੇ, ਉਹਨਾਂ ਹਮਲਿਆਂ ਦੀ ਧਾਰ ਤੇ ਅਸਰ ਜਿਹੜਾ ਹੈ ਉਹ ਬਹੁਤ ਡੂੰਘਾ ਤੇ ਸਦੀਵੀ ਹੁੰਦਾ। ਜਦੋਂ ਕਿਸੇ ਕੌਮ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਤਲੇਆਮ ਕੀਤਾ ਜਾਂਦਾ, ਹਮਲਾ ਹੁੰਦਾ, ਉਹਦਾ ਵੀ ਅਸਰ ਹੁੰਦਾ, ਇਹ ਨਹੀਂ ਕਿ ਉਹਦਾ ਕੋਈ ਅਸਰ ਨਹੀਂ ਹੁੰਦਾ, ਪਰ ਉਹਦੇ ਜਵਾਬ ਦੇ ਵਿੱਚ ਉਹ ਕੌਮ ਬਹੁਤ ਸੋਹਣੇ ਤਰੀਕੇ ਨਾਲ ਜਵਾਬ ਦੇਣ ਯੋਗ ਹੁੰਦੀ ਹੈ, ਜਿਵੇਂ ਆਪਾਂ ਦਿੱਤਾ, ਆਪਣੇ ਪੁਰਖਿਆਂ ਨੇ ਦਿੱਤਾ। ਪਰ ਜਿਹੜੀ ਇਸ ਵੇਲੇ ਜਿਸ ਤਰੀਕੇ ਦੀ ਕਮੀਨੀ, ਘਟੀਆ ਤੇ ਨੀਚ ਬਿਰਤੀ ਵਾਲੇ ਦੁਸ਼ਮਣ ਨਾਲ ਸਿੱਖਾਂ ਦਾ ਵਾਹ ਪਿਆ ਹੋਇਆ, ਇਹਦੇ ਤਾਂ ਬਹੁਤੇ ਹਮਲਿਆਂ ਦੀ ਸਾਡੇ ਬੰਦਿਆਂ ਨੂੰ ਲੰਮੇ ਅਰਸੇ ਤੱਕ ਸਮਝ ਵੀ ਨਹੀਂ ਲੱਗੀ। ਜਦੋਂ
ਦੁਸ਼ਮਣ ਇੰਨਾ ਖੂਬਸੂਰਤ, ਇੰਨਾ ਸਲੀਕੇ ਨਾਲ, ਇੰਨਾ ਚੰਗੇ ਤਰੀਕੇ ਨਾਲ ਪੇਸ਼ ਹੋਵੇ ਕਿ ਸਾਨੂੰ ਉਹਦੇ ਅਸਲੀਅਤ ਦਾ ਸਮਝ ਨਾ ਲੱਗੇ ਤੇ ਸਾਨੂੰ ਵੀਰ ਜੀ, ਭਰਾ ਜੀ ਕਹਿ ਕੇ ਸਾਡੀਆਂ ਜੜ੍ਹਾਂ ਵੱਢੀ ਜਾਵੇ। ਉਸ ਮੌਕੇ ਜਿੱਥੇ ਇਸ ਗੱਲ ਦਾ ਦੁੱਖ ਆਉਂਦਾ ਵੀ ਸਾਡੀ ਕੌਮ ਹਕੀਕਤ ਨੂੰ ਨਹੀਂ ਸਮਝ ਰਹੀ, ਉੱਥੇ ਨਾਲ ਦੀ ਨਾਲ ਇਸ ਗੱਲ ਤੇ ਰੋਹ ਆਉਂਦਾ, ਗੁੱਸਾ ਚੜ੍ਹਦਾ ਹੈ ਕਿ ਸੱਚੇ ਪਾਤਸ਼ਾਹ ਇਹਦੇ ਨਾਲੋਂ ਤਾਂ ਨਾਦਰ ਵਰਗੇ, ਮੱਸੇ ਰੰਗੜ ਵਰਗੇ, ਅਬਦਾਲੀ ਵਰਗੇ ਦੁਸ਼ਮਣ ਜਿਹੜੇ ਸੀ ਉਹਨਾਂ ਨਾਲ ਲੜਨਾ ਸਾਨੂੰ ਸੌਖਾ ਸੀ। ਸਾਨੂੰ ਤਾਂ ਉਹੋ ਜਿਹਾ ਹੀ ਹੋਰ ਹਜ਼ਾਰ ਬਖਸ਼ ਦਿੰਦਾ। ਅਸੀਂ ਉਹਨਾਂ ਨਾਲ ਲੜਦੇ, ਉਹ ਸਾਨੂੰ ਮਾਰਦੇ, ਅਸੀਂ ਉਹਨਾਂ ਨੂੰ ਮਾਰਦੇ। ਆਹ ਕਿਹੋ ਜਿਹੇ ਕਮੀਨੇ ਨਾਲ ਵਾਹ ਪਾ ਦੇ। ਇਸ ਗੱਲ ਦੇ ਅਰਥ ਉਹੀ ਸਮਝ ਸਕਦਾ ਜਿਹਨੂੰ ਹਿੰਦੂ ਮਾਨਸਿਕਤਾ ਦੀ, ਖਾਸ ਤੌਰ ਤੇ ਉਹਦੇ ਹਮਲਿਆਂ ਦੀ ਸਮਝ ਹੋ। ਬਹੁਤ ਹੀ ਕਸੂਤੇ ਢੰਗ ਨਾਲ ਤੁਹਾਡੇ ਧਰਮ ਦਾ, ਤੁਹਾਡੇ ਧਾਰਮਿਕ ਵਿਸ਼ਵਾਸਾਂ ਦਾ, ਤੁਹਾਡੀ ਆਸਥਾ ਦਾ, ਧਰਮ ਸਥਾਨਾਂ ਦਾ ਇਸ ਤਰੀਕੇ ਨਾਲ ਅਗਲੇ ਤੁਹਾਡੇ ਉੱਤੇ ਹੀ ਹਮਲਾ ਬਣਾ ਕੇ ਉਸ ਚੀਜ਼ ਨੂੰ ਵਰਤ ਸਕਦੇ ਆ, ਵਰਤ ਰਹੇ ਆ ਕਿ ਆਪਾਂ ਨੂੰ ਉਹ ਤੋਂ ਬਚਣ ਦਾ ਰਾਹ ਜਿਹੜਾ ਹੈਗਾ ਉਹ ਸੁਝਣਾ ਤਾਂ ਕੀ ਆ। ਸਾਡੇ ਬੰਦਿਆਂ ਨੂੰ ਲੰਮਾ ਅਰਸਾ ਪਤਾ ਹੀ ਨਹੀਂ ਲੱਗਦਾ ਕਿ ਇਹ ਹਮਲਾ ਹੋ ਗਿਆ। ਸਭ ਤੋਂ ਭੈੜੀ ਗੱਲ ਇਹ ਵਾਪਰ ਰਹੀ ਆ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਸਾਡੇ ਸੰਕਲਪ ਨੇ, ਜਿਹੜੇ ਸਾਡੇ ਸਿਧਾਂਤ ਨੇ, ਉਹਨਾਂ ਦੀ ਬਿਲਕੁਲ ਹੀ ਬ੍ਰਾਹਮਣਵਾਦ ਪੱਖੀ ਵਿਆਖਿਆ ਸ਼ੁਰੂ ਹੋ ਗਈ। ਪਿਛਲੇ 100-150 ਸਾਲ ਤੋਂ ਸਾਡੇ ਧਰਮ ਦੀਆਂ ਸੰਸਥਾਵਾਂ ਦੇ ਰਾਹੀਂ ਜੋ ਕੁਝ ਸਾਨੂੰ ਦਿੱਤਾ ਜਾਂ ਪਰੋਸਿਆ ਜਾ ਰਿਹਾ, ਜਿਸ ਤਰੀਕੇ ਨਾਲ ਜਿਹੜਾ ਪ੍ਰਚਾਰ ਬੀਤੇ 100 ਸਾਲ ਦੇ ਵਿੱਚ ਕੀਤਾ ਜਾ ਰਿਹਾ, ਉਹਦਾ ਵੱਡਾ ਹਿੱਸਾ, ਸਾਰਾ ਨਹੀਂ, ਇੱਕ ਬਹੁਤ ਵੱਡਾ ਹਿੱਸਾ ਪ੍ਰਚਾਰਕ ਭੈਣ ਭਰਾਵਾਂ ਵੱਲੋਂ ਉਵੇਂ ਦਾ ਨਹੀਂ ਕੀਤਾ ਜਾ ਰਿਹਾ ਜਿਹਨੂੰ ਅਸੀਂ ਗੁਰਮਤ ਕਹਿ ਸਕੀਏ। ਬਹੁਤ ਕੁਝ ਉਹ ਸਾਨੂੰ ਪਰੋਸਿਆ ਜਾ ਰਿਹਾ, ਸਾਨੂੰ ਉਹ ਦਿੱਤਾ ਜਾ ਰਿਹਾ ਜਿਹੜਾ ਗੁਰੂ ਆਸ਼ੇ ਅਨੁਸਾਰ ਨਹੀਂ। ਪਰ ਜਦੋਂ ਵੀ ਕੋਈ ਸਿੱਖ ਹਕੀਕਤ ਦੱਸਣ ਦੀ ਜੁਰਤ ਕਰ ਬੈਠੇ ਤਾਂ ਸਾਡੇ ਭਾਈਚਾਰੇ ਦੇ ਵਿੱਚੋਂ ਹੀ ਟੁੱਟ ਕੇ ਉਹਨੂੰ ਪੈ ਜਾਂਦੇ ਆ ਕਿ ਤੈਨੂੰ ਜ਼ਿਆਦਾ ਪਤਾ, ਅਸੀਂ ਇਹ ਗੱਲ 20 ਸਾਲ ਤੋਂ ਸੁਣਦੇ ਆ ਰਹੇ ਹਾਂ, ਅਸੀਂ ਤਾਂ ਨਿਆਣੇ ਹੁੰਦਿਆਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ। ਇਸ ਤਰੀਕੇ ਨਾਲ ਸਾਡੇ ਧਰਮ, ਸਾਡੇ ਫਲਸਫੇ ਦੇ ਉੱਤੇ, ਸਾਡੇ ਇਤਿਹਾਸ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਮੜਿਆ ਜਾ ਰਿਹਾ ਜਿਹੜਾ ਸਾਨੂੰ ਹਿੰਦੂ ਤਵੀ ਬ੍ਰਾਹਮਣਵਾਦ ਦਾ ਇੱਕ ਬਦਲਿਆ ਹੋਇਆ ਰੂਪ ਬਣਾ ਕੇ ਪੇਸ਼ ਕਰਦਾ, ਜਿਹੜਾ ਸਾਡੇ ਖਾਲਸਾਈ ਸ਼ੁੱਧ ਸਰੂਪ ਨੂੰ ਗ੍ਰਹਿਣ ਲਾਉਂਦਾ। ਪਰ ਸਾਡੀ ਕੌਮ ਦਾ ਹਾਲ ਇੰਨਾ ਮਾੜਾ ਹੈ ਕਿ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਦੁਸ਼ਮਣ ਦੇ ਇਹਨਾਂ ਹਮਲਿਆਂ ਨੂੰ ਸਮਝ ਕੇ ਜਵਾਬ ਕਿਵੇਂ ਦੇਈਏ। ਹੁਣ ਸਾਡੀ ਕੌਮ ਦਾ ਜਿਹੜਾ ਜਾਗਿਆ ਹੋਇਆ ਹਿੱਸਾ, ਉਹਦੇ ਲਈ ਬੜੀ ਵੱਡੀ ਬਿਪਤਾ ਖੜੀ ਹੋ ਚੁੱਕੀ ਹੈ ਕਿ ਉਹ ਸਿੱਖ ਸਮਾਜ ਦਾ ਜੋ ਬ੍ਰਾਹਮਣੀਕਰਨ ਹੋ ਰਿਹਾ, ਜੋ ਹਿੰਦੂਕਰਨ ਹੋ ਰਿਹਾ, ਇਹਦੇ ਨਾਲ ਲੜਨ ਨੂੰ ਤਰਜੀਹ ਦੇਣ ਕਿ ਇਹਦੇ ਉਲਟ ਇਹ ਸੋਚਣ ਕਿ ਜੇ ਆਪਾਂ ਕਿਤੇ ਇਸ ਦੁਸ਼ਮਣ ਤੋਂ ਆਜ਼ਾਦੀ ਹਾਸਲ ਕਰ ਲਈਏ, ਸਾਡਾ ਆਜ਼ਾਦ ਕੌਮੀ ਘਰ ਬਣ ਜੇ, ਉੱਥੇ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਆਪਦੀ ਕੌਮ ਦਾ, ਆਪਦੇ ਧਰਮ ਦਾ ਝੰਡਾ ਬੁਲੰਦ ਕਰ ਸਕਾਂਗੇ ਤੇ ਫਿਰ ਇਹਨਾਂ ਹਮਲਿਆਂ ਖਿਲਾਫ ਲੜਨ ਦੀ ਲੋੜ ਨਹੀਂ, ਕਿਉਂਕਿ ਫਿਰ ਤਾਂ ਆਪ ਦਾ ਸਿਸਟਮ ਹੋ। ਇੱਥੋਂ ਹੀ ਸਾਰੀ ਸਮੱਸਿਆ ਜਿਹੜੀ ਆ ਉਹ ਹੋਰ ਉਲਝਦੀ ਹੈ। ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਮੌਕੇ ਇਹ ਲੱਗਦਾ ਹੈ ਕਿ ਇਹ ਤਾਂ ਮੰਨਦੇ ਆ ਕਿ ਸਿੱਖੀ ਉੱਤੇ ਬ੍ਰਾਹਮਣਵਾਦੀ ਹਮਲਾ ਹੋਇਆ, ਪਰ ਖਾਲਿਸਤਾਨ ਦੀ ਗੱਲ ਨਾ ਕਰੀਏ। ਆਪਾਂ ਇਸੇ ਮੁਲਕ ਦੇ ਅੰਦਰ MLA MP ਬਣ ਕੇ ਆਪਦੇ ਬੋਲਣ ਦੇ ਹੱਕ ਦੀ ਆਜ਼ਾਦੀ ਨੂੰ ਮਾਣ ਕੇ, MLA MP ਬਣ ਕੇ ਆਪਦੇ ਬੋਲਣ ਦੇ ਹੱਕ ਦੀ ਆਜ਼ਾਦੀ ਨੂੰ ਮਾਣ ਕੇ ਭਾਰਤੀ ਨਿਜ਼ਾਮ ਦੇ ਵੱਲੋਂ ਮਿਲੀਆਂ ਹੋਈਆਂ ਸੁੱਖ ਸਹੂਲਤਾਂ ਨੂੰ ਵਰਤ ਕੇ ਜਿਹੜਾ ਸਾਡੀ ਕੌਮ ਦਾ ਮਾੜਾ ਹੋ ਰਿਹਾ, ਜਿਹੜਾ ਗ੍ਰਹਿਣ ਲੱਗ ਰਿਹਾ, ਉਹਦਾ ਇਲਾਜ ਕਰੀਏ ਤੇ ਸਿੱਖੀ ਦੀ ਚੜ੍ਹਦੀ ਕਲਾ ਕਰੀਏ। ਇਹ ਹੋ ਸਕਦਾ ਜਦੋਂ ਉਹਨਾਂ ਨੂੰ ਇਹ ਦੱਸਣ ਦਾ ਯਤਨ ਕਰਦੇ ਆ ਕਿ ਸਾਡੇ ਲਈ ਇਹ ਗੱਲ ਮੰਨਣੀ ਨਾ ਮੁਮਕਿਨ ਜੀ ਆ, ਸਾਨੂੰ ਲੱਗਦਾ ਨਹੀਂ
ਕਿ ਭਾਰਤੀ ਨਿਜ਼ਾਮ ਦੇ ਅੰਦਰ ਸਾਡੇ ਧਰਮ ਦਾ ਬਚਾਅ ਹੋ ਸਕਦਾ ਹੈ। ਸਾਨੂੰ ਜਿਹੜਾ 1947 ਤੋਂ ਲੈ ਕੇ ਹੁਣ ਤੱਕ ਦਾ ਤਜਰਬਾ ਹੈ ਉਹ ਦੱਸਦਾ ਹੈ ਕਿ ਤੁਸੀਂ ਚਾਹੇ ਕਿੱਡੀ ਵੀ ਮਰਜ਼ੀ ਵੱਡੀ ਪੋਸਟ ਉੱਤੇ ਪੰਥ ਦਰ ਦੀ ਸਿੱਖ ਬਿਠਾ ਲਓ, ਤੁਹਾਡਾ ਬਣਨਾ ਕੁਛ ਨਹੀਂ। ਤਾਂ ਗਾਂ ਤੋਂ ਜਵਾਬ ਆਉਂਦਾ ਕਿ 10 ਗੁਰੂ ਸਾਹਿਬਾਨ ਨੇ ਰਾਜ ਤਾਂ ਕਾਇਮ ਨਹੀਂ ਸੀ ਕੀਤਾ, ਉਹਨਾਂ ਨੇ ਧਰਮ ਦਾ ਝੰਡਾ ਕਿੱਡਾ ਉੱਚਾ ਤੇ ਵੱਡਾ ਕਰ ਦਿੱਤਾ ਸੀ। ਆਪਾਂ ਜੀ ਐਵੇਂ ਢੇਰੀ ਜੀ ਢਾਲੀ ਆ, ਐਡਾ ਵੀ ਹਿੰਦੂ ਤੋਂ RSS ਤੋਂ ਕੀ ਡਰਨਾ ਹੋਇਆ। ਆਓ ਆਪਾਂ ਪੰਥ ਦੀ ਚੜ੍ਹਦੀ ਕਲਾ ਲਈ ਕੌਮ ਦੀ ਸੇਵਾ ਵਿੱਚ ਡਟੀਏ ਤੇ ਜਿਹੜੇ ਸਾਡੇ ਧਰਮ ਦੇ ਵਿੱਚ ਗੜਬੜਾਂ ਆ ਰਹੀਆਂ ਨੇ, ਜੋ ਸਾਡੇ ਧਰਮ ਦਾ ਹਿੰਦੂਕਰਨ, ਹਿੰਦੀਕਰਨ ਤੇ ਬ੍ਰਾਹਮਣੀਕਰਨ ਹੋ ਰਿਹਾ ਹੈ, ਉਹ ਤੋਂ ਆਪਾਂ ਬਚਾਈਏ, ਲੋਕਾਂ ਨੂੰ ਦੱਸੀਏ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਸ ਰਾਹ ਤੋਂ ਵਰਜਿਆ ਹੈ ਤੇ ਠੋਕ ਵਜਾ ਕੇ ਕਿਹਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਆਪਾਂ ਦੱਸੀਏ। ਹੁਣ ਗੱਲ ਉਹਨਾਂ ਦੀ ਸੁਣਨ ਨੂੰ ਬੜੀ ਚੰਗੀ ਲੱਗਦੀ ਆ, ਬੜੀ ਵਧੀਆ ਲੱਗਦੀ, ਪਰ ਸਾਡਾ ਮਨ, ਸਾਡਾ ਤਜਰਬਾ, ਐਕਸਪੀਰੀਅੰਸ ਸਾਫ਼ ਦੱਸਦਾ ਕਿ ਇਸ ਰਾਹ ਦੇ ਰਾਹੀਂ ਜੇ ਕੁਝ ਮਿਲ ਸਕਦਾ ਹੁੰਦਾ ਤਾਂ ਹਕੂਮਤ ਕਦੋਂ ਦਾ ਇਹ ਰਾਹ ਬੰਦ ਕਰ ਚੁੱਕੀ ਹੁੰਦੀ। ਅਸਲ ਵਿੱਚ ਹਿੰਦੂਤਵੀ ਨਿਜ਼ਾਮ ਨੂੰ ਚੰਗੀ ਤਰ੍ਹਾਂ ਯਕੀਨ ਹੈ ਕਿ ਜੇਕਰ ਕੋਈ ਸਿੱਖ MLA MP ਜਾਂ ਕੋਈ ਵੱਡੀ ਤੋਂ ਵੱਡੀ ਇੰਡੀਅਨ ਪੋਸਟ ਉੱਤੇ ਬਹਿ ਜਾਵੇ, ਉਹ ਆਪਦੀ ਕੌਮ ਦਾ ਭਲਾ ਨਹੀਂ ਕਰ ਸਕੇਗਾ। ਇਸ ਕਰਕੇ ਇਹਨਾਂ ਨੂੰ ਇਹ ਖੁੱਲ੍ਹ ਦਈ ਰੱਖੋ। ਪਰ ਸਾਡੇ ਬੰਦੇ ਕਹਿੰਦੇ ਆ ਕਿ ਨਹੀਂ ਜੀ, ਚੱਕ ਦਿਆਂਗੇ ਫੱਟੇ। ਹੁਣ ਇਹ ਇੱਕ ਗਧੀਕੇੜ ਆ, ਗਧੀਕੇੜ ਜਾਂ ਜਿਵੇਂ ਕੋਹਲੂ ਦਾ ਬੈਲ ਜਾਂ ਟ੍ਰੈਡਮਿਲ ਵਾਲੀ ਦੌੜ, ਤੇ ਇਸ ਰਾਹ ਉੱਤੇ ਚੱਲ ਕੇ ਅਸੀਂ ਪਿਛਲੇ 70-80 ਸਾਲ ਤੋਂ ਜੋ ਕੁੱਤੇ ਖਾਣੀ ਕਰਾ ਰਹੇ ਇਸ ਮੁਲਕ 'ਚ, ਉਹ ਅਸੀਂ ਆਪਦੀ ਅਗਲੀ ਪੀੜ੍ਹੀ ਨੂੰ ਉਹੀ ਰਾਹ ਉੱਤੇ ਤੋਰ ਕੇ ਉਹਨਾਂ ਦੇ ਨਾਲ ਧਰੋਕ ਮਾਰ ਰਹੇ ਹਾਂ। ਇਹ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ। ਪਰ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ, ਜਿਹਨੂੰ ਆਪਦੀ ਲਿਆਕਤ ਉੱਤੇ ਬਹੁਤ ਮਾਣ ਹੈ, ਜਿਹੜੇ ਸਾਡੇ ਵਰਗਿਆਂ ਨੂੰ ਕਮਲੇ ਸਮਝਦੇ ਆ, ਜਿਨ੍ਹਾਂ ਨੂੰ ਇਸ ਗੱਲ ਦਾ ਯਕੀਨ ਆ ਕਿ ਭਾਰਤੀ ਨਿਜ਼ਾਮ ਦੇ ਅੰਦਰੋਂ ਹੀ ਸਾਰੇ ਮਸਲੇ ਹੱਲ ਕਰ ਲੈਣੇ, ਕੋਈ ਲੋੜ ਹੀ ਨਹੀਂ ਉਹ ਕਹਿੰਦੇ ਖਾਲਿਸਤਾਨ ਦੀ ਜਾਂ ਖਾਲਸੇ ਦੇ ਆਜ਼ਾਦ ਕੌਮੀ ਘਰ ਦੀ। ਆਪਾਂ ਜੀ ਐਵੇਂ ਜੁੱਤੀਆਂ ਖਾਵਾਂਗੇ, ਮੁਲਕ ਕੋਲੇ ਬਹੁਤ ਵੱਡੀ ਤਾਕਤ ਆ, ਆਪਾਂ ਵੀਰ ਜੀ ਐ ਕਰਾਂਗੇ, ਆਪਾਂ ਭੈਣ ਜੀ ਆਓ ਕਰਾਂਗੇ। ਸੋ ਇਸ ਤਰੀਕੇ ਦੀ ਵਿਚਾਰ ਵਾਲੇ ਬੰਦਿਆਂ ਨੂੰ, ਚਾਹੇ ਆਪਾਂ ਸਿੱਖ ਪ੍ਰਚਾਰਕ ਕਹਿ ਲਈਏ, ਚਾਹੇ ਆਪਾਂ ਉਹਨਾਂ ਨੂੰ ਮਿਸ਼ਨਰੀ ਕਹਿ ਲਈਏ, ਚਾਹੇ ਕੋਈ ਹੋਰ ਨਾਂ ਦੇ ਲਈਏ, ਪਰ ਇਸ ਵੇਲੇ ਲੋਕਾਂ ਨੂੰ ਉਹ ਵਧੀਆ ਲੱਗਦੇ ਆ ਕਿਉਂਕਿ ਖਾੜਕੂਵਾਦ ਨੂੰ ਦਬਾਉਣ ਦੇ ਨਾਂ ਹੇਠ ਹਕੂਮਤ ਨੇ ਜੋ ਜ਼ੁਲਮ ਕੀਤਾ, ਉਦੋਂ ਬਾਅਦ ਵਿੱਚ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਇਹ ਲੱਗਣ ਲੱਗ ਗਿਆ ਵੀ ਖਾੜਕੂ ਤਾਂ, ਖਾਲਿਸਤਾਨੀ ਤਾਂ ਸਾਡੇ ਜੁੱਤੀਆਂ ਪਵਾਉਣ ਦਾ ਜੁਗਾੜ ਕਰ ਦੇਣਗੇ, ਇਹ ਵਧੀਆ ਨੇ, ਇਹ ਕੋਈ ਇਹੋ ਜਿਹਾ ਪੰਗੇ ਵਾਲਾ ਕੰਮ ਨਹੀਂ ਕਰਦੇ। ਇਹ ਤਾਂ ਬਹੁਤ ਹੀ ਸਲੀਕੇ ਜਿਹੇ ਨਾਲ, ਬੜੇ ਵਧੀਆ ਜਿਹੇ ਤਰੀਕੇ ਨਾਲ ਸਿੱਖੀ ਵਿੱਚ ਆ ਵੜੀਆਂ ਬ੍ਰਾਹਮਣਵਾਦੀ ਰੀਤਾਂ ਦਾ ਤੇ ਹੋਰ ਮਨਮਤ ਦਾ ਵਿਰੋਧ ਕਰਦੇ ਆ। ਇਹ ਬਹੁਤ ਚੰਗੇ ਨੇ। ਹੁਣ ਇਹ ਚੀਜ਼ ਇੱਕ ਹੱਦ ਤੱਕ ਤਾਂ ਖਾਲਿਸਤਾਨੀ ਸਭਾ ਨੂੰ, ਪੰਥਕ ਜਜ਼ਬਾਤਾਂ ਵਾਲਿਆਂ ਨੂੰ 12 ਖਾਂਦੀ ਸੀ, ਪਰ ਹੁਣ ਇਹ ਸਹਿਜੇ ਇਉਂ ਲੱਗਣ ਲੱਗ ਪਿਆ ਕਿ ਜਿਹੜੀ ਸਿੱਖ ਕੌਮ ਨੇ ਅੱਕ ਕੇ ਦੁਸ਼ਮਣ ਦੀਆਂ ਇਹਨਾਂ ਕਰਤੂਤਾਂ ਤੋਂ ਦੁਖੀ ਹੋ ਕੇ ਖਾਲਿਸਤਾਨ ਦੇ ਰਾਹ ਤੁਰਨਾ ਸੀ, ਉਹਨਾਂ ਨੂੰ ਰਾਹ ਵਿੱਚ ਹੀ ਇੱਕ ਹੋਰ ਪਲੇਟਫਾਰਮ ਮਿਲ ਗਿਆ ਕਿ ਜੀ ਕੋਈ ਲੋੜ ਨਹੀਂ ਖਾਲਿਸਤਾਨੀ ਬਣਨ ਦੀ, ਆਪਾਂ ਬਸ ਆਹ ਪ੍ਰਚਾਰ ਜਿਹਾ ਕਰੀ ਚੱਲਿਆ ਕਰੀਏ ਕਿ ਬ੍ਰਾਹਮਣ ਤੋਂ ਬਚੋ, ਬ੍ਰਾਹਮਣਵਾਦ ਤੋਂ ਬਚੋ। ਇਹ ਜਿਹੜੀ ਸਿਆਸੀ ਪਾਰਟੀਆਂ ਨੇ ਪੰਜਾਬ 'ਚ, ਇਹ ਬਹੁਤ ਗਲਤੀਆਂ ਕਰਦੀਆਂ ਨੇ। ਜੇ ਬਾਦਲ ਕੇ ਮਾੜੇ ਨੇ, ਜੇ ਕਾਂਗਰਸ ਮਾੜੀ ਆ, ਜੇ ਭਾਜਪਾ ਮਾੜੀ ਆ, ਆਜੋ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਲਓ। ਜੇ ਇਹਨਾਂ ਸਾਰਿਆਂ ਤੋਂ ਹੀ ਨਹੀਂ ਮਨ ਭਰਦਾ, ਆਜੋ ਅਮਰਤਪਾਲ ਸਿੰਘ ਨੂੰ ਜਿਤਾ ਲਓ। ਜੇ ਅਮਰਤਪਾਲ ਸਿੰਘ ਚੰਗਾ ਨਹੀਂ ਲੱਗਦਾ, ਆਜੋ ਆਪਾਂ ਸਰਦਾਰ ਸਰਬਜੀਤ ਸਿੰਘ ਨੂੰ ਜਿਤਾ ਲਓ। ਇਹ ਇੱਕ ਰੇਲਾ ਪੇਲਾ ਜਿਹਾ ਚੱਲ ਰਿਹਾ, ਜਿਹਦੇ ਵਿੱਚ ਅਸੀਂ ਨਿੱਤ ਨਵੀਂ ਕੋਈ ਖੇਡ ਜੀ ਲੱਭ ਲੈਂਦੇ ਆ।
ਸਾਡਾ ਉਹਦੇ ਚ 5-7 ਸਾਲ ਦਾ ਸਮਾਂ ਜਿਹੜਾ ਹੈਗਾ ਉਹ ਲੱਗ ਜਾਂਦਾ। ਵੀ ਜਦ ਨੂੰ ਬਹੁਤ ਸਾਰੇ ਬੰਦੇ ਖੜੇ ਹੁੰਦੇ ਆ ਜਿਹੜੇ ਕਹਿੰਦੇ ਆ ਯਾਰ ਜਿੰਨੀ ਕੁ ਸਾਨੂੰ ਸਮਝ ਸੀ, ਜਿੰਨੀ ਕੁ ਸਾਨੂੰ ਅਕਲ ਸੀ ਅਸੀਂ ਵਰਤ ਲਈ, ਹੁਣ ਕੋਈ ਹੋਰ ਕਰ ਲਵੇ ਜੇ ਸਾਡੇ ਵਾਲਾ ਤਰੀਕਾ ਤੁਹਾਨੂੰ ਫਿੱਟ ਨਹੀਂ ਬੈਠੇ। ਇਹ ਗੱਲ ਪਤਾ ਨਹੀਂ ਸਾਡਾ ਕਿਵੇਂ ਖਹਿੜਾ ਛੱਡੂ ਕਿ ਅਸੀਂ ਇਸੇ ਭਾਰਤੀ ਨਿਜ਼ਾਮ ਦੇ ਅੰਦਰੋਂ ਸਮੋਸੇ ਭਾਲਦੇ। ਇਹ ਤੋਂ ਕੱਖ ਨਹੀਂ ਜੇ ਮਿਲਣਾ, ਨਾ ਮਿਲਿਆ ਨਾ ਗਾਹਾਂ ਮਿਲਣਾ, ਚਾਹੇ 1000 ਸਾਲ ਜਬਕਦੇ ਰਹੀ। ਜਦੋਂ ਤੱਕ ਆਪਾਂ ਇਹ ਨਹੀਂ ਮੰਨ ਲੈਂਦੇ ਕਿ ਖਾਲਸਾ ਬਾਗੀ ਹੁੰਦਾ ਜਾਂ ਬਾਦਸ਼ਾਹ, ਇਹ ਜਿਹੜੀ ਸਥਿਤੀ ਆ, ਜਿਹੜੀ ਇੰਡੀਆ 'ਚ ਸਾਡੀ ਪੋਜੀਸ਼ਨ ਹੈ, ਇਹਨੂੰ ਗੁਲਾਮੀ ਕਹਿੰਦੇ ਆ। ਅਗਲੇ ਨਿਸ਼ਚਿਤ ਕਰਦੇ ਆ ਕਿ ਤੁਸੀਂ ਕੀ ਖਾਣਾ, ਕੀ ਪਹਿਨਣਾ, ਦਰਬਾਰ ਸਾਹਿਬ ਦੇ ਬਾਰੇ, ਸਾਡੇ ਪੱਗ ਬਾਰੇ, ਸਾਡੇ ਦਾੜੇ ਕੇਸਾਂ ਬਾਰੇ, ਸਾਡੇ ਸਾਰੇ ਕਾਸੇ ਬਾਰੇ ਉਹ ਨਿਸ਼ਚਿਤ ਕਰਦੇ ਆ। ਸਾਨੂੰ ਯਕੀਨ ਹੋਵੇ ਨਾ ਹੋਵੇ, ਅਸੀਂ ਮੰਨੀਏ ਨਾ ਮੰਨੀਏ, ਪਰ ਸਾਡੇ ਘਰਾਂ 'ਚ, ਸਾਡੇ ਵਿਆਹ ਸ਼ਾਦੀਆਂ 'ਚ, ਸਾਡੇ ਖੁਸ਼ੀ ਗਮੀ ਦੇ ਹਰ ਸਮਾਗਮ ਵਿੱਚ ਜੋ ਕੁਝ ਵਾਪਰਦਾ ਉਹ ਸਿੱਖ ਨਜ਼ਰੀਏ ਅਨੁਸਾਰ ਗਲਤ ਹੈ, ਪਰ ਅਸੀਂ ਕਰਦੇ ਹਾਂ। ਅਸੀਂ ਮਜਬੂਰ ਹਾਂ। ਅਸੀਂ ਆਪਦੀ ਲੋੜ ਅਨੁਸਾਰ, ਮਰਜ਼ੀ ਅਨੁਸਾਰ ਉਹਦੀ ਆਪਦੀ ਵਿਆਖਿਆ ਜੀ ਤਾਂ ਜ਼ਰੂਰ ਕੱਢ ਲੈਂਦੇ ਆ। ਪਰ ਤੁਸੀਂ ਕਿਸੇ ਵਿਆਹ ਤੇ ਜਾ ਕੇ ਦੇਖੋ, ਉੱਥੇ 80% ਬ੍ਰਾਹਮਣਵਾਦੀ ਉਹ ਸਾਰੇ ਕਰਮਕਾਂਡ ਜਿਹੜੇ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਕਰਨ ਤੋਂ ਮਨਾ ਕੀਤਾ, ਉਹ ਸਾਰੇ ਬੜੀ ਸਹਿਜ ਨਾਲ ਅਸੀਂ ਕਰ ਰਹੇ ਹੁੰਦੇ ਆ, ਤੇ ਕਿਸੇ ਦੀ ਜੁਰਤ ਨਹੀਂ ਹੈਗੀ ਕਿ ਉਹ ਉਹਨਾਂ ਨੂੰ ਕਹਿ ਦੇਵੇ ਕਿ ਇਹ ਕੀ ਕਰਦੇ। ਇਹ ਸਾਰੇ ਕਾਸੇ ਦੇ ਨਾਲ ਨਾਲ ਸਿੱਖ ਸਮਾਜ ਵਿੱਚ ਉਹ ਸਾਰਾ ਪਖੰਡ, ਵਹਿਮ ਭਰਮ, ਭੂਤਾਂ ਚੜੇਲਾਂ ਦੇ ਨਾਂ ਦੇ ਉੱਤੇ ਲੁੱਟ ਖੋਹ, ਇਸ ਮੌਕੇ ਸੋਸ਼ਲ ਮੀਡੀਆ ਦੇ ਰਾਹੀਂ ਜੇਕਰ ਆਪਾਂ ਸਿੱਖ ਸਮਾਜ ਦਾ, ਪੰਜਾਬ ਦਾ ਸ਼ੀਸ਼ਾ ਦੇਖਣਾ ਹੋਵੇ, ਤੁਸੀਂ ਹੈਰਾਨ ਰਹਿ ਜਾਓਗੇ ਕਿ ਹਰ ਰੋਜ਼ ਕੋਈ ਨਵਾਂ ਬਾਬਾ ਪੈਦਾ ਹੋ ਰਿਹਾ, ਜਿਹਦਾ ਪਹਿਰਾਵਾ, ਜਿਹਦਾ ਲੀੜਾ ਲੱਤਾ, ਜਿਹਦੇ ਵਾਲਾਂ ਦਾ ਸਟਾਈਲ ਜਾਂ ਤੋਰਾ ਫੇਰਾ ਕੁਛ ਵੱਖਰਾਪਣ ਹੁੰਦਾ। ਤੇ ਕੋਈ ਸਾੜੀ ਜੀ ਲਾ ਲੈਂਦਾ, ਕੋਈ ਕਿਵੇਂ ਦੇ ਕੱਪੜੇ, ਕੋਈ ਕਿਵੇਂ ਦੇ ਕੱਪੜੇ, ਕੋਈ 35-40 ਸਾਈਟਾਂ ਮੂੰਹ ਚੜਾ ਕੇ, ਜਾਂ ਕੋਈ ਵੱਖਰਾਪਣ। ਇਸ ਤਰੀਕੇ ਨਾਲ ਉਹ ਕਹਿੰਦੇ ਆ ਕਿ ਇਹ ਪੰਜਾਬ ਆ। ਹੁਣ ਦੁਨੀਆ ਭਰ ਦੇ ਲੋਕ ਜਿਸ ਪੰਜਾਬ ਨੂੰ ਇਹ ਮੰਨਦੇ ਆ ਕਿ ਉਹ ਇੱਕ ਚੰਗੇ ਧਰਮ ਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ, ਜਿੱਥੇ 10 ਪਾਤਸ਼ਾਹੀਆਂ ਨੇ ਉਸ ਧਰਮ ਦਾ ਬੀਜ ਬੀਜਿਆ, ਜਿੱਥੇ ਬਹੁਤ ਨੇਕ ਭਲੇ ਤੇ ਕਿਰਤ ਨੂੰ ਪਿਆਰ ਕਰਨ ਵਾਲੇ ਲੋਕ ਵਸਦੇ, ਜਿੱਥੇ ਹੱਕ ਸੱਚ ਦੀ, ਇਨਸਾਫ ਦੀ ਗੱਲ ਕਰਨ ਵਾਲੇ ਲੋਕ ਵਸਦੇ, ਉਹ ਪੰਜਾਬ ਆ ਜਿਹੜਾ, ਉਹਦਾ ਸੋਸ਼ਲ ਮੀਡੀਆ ਰਾਹੀਂ ਜੋ ਰੂਪ ਦੁਨੀਆ ਨੂੰ ਦਿਖਾਇਆ ਜਾ ਰਿਹਾ ਉਹ ਕੀ ਹੈ? ਉਹ ਆ ਕਿ ਜੀ ਇੱਥੇ ਭੂਤਾਂ ਚੜੇਲਾਂ ਵਾਲੇ ਬਾਬੇ ਬਹੁਤ ਨੇ, ਇੱਥੇ ਨੀਟੂ ਸ਼ਟਰਾਂ ਵਾਲਾ ਵਾ, ਇੱਥੇ ਚੁੰਮਿਆਂ ਵਾਲੀ ਭਾਬੀ ਆ, ਇੱਥੇ ਜੀ ਉਹ ਫਲਾਨਾ ਸੀਪੂ ਪਤਾ ਨਹੀਂ ਕੋਈ। ਤੋ ਇਹ ਜਿਹੜਾ ਸਾਰਾ ਰੋਗੀ ਮਾਨਸਿਕਤਾ ਦਾ, ਭੈੜੀਆਂ ਭੱਦੀਆਂ ਗੱਲਾਂ ਦਾ, ਬ੍ਰਾਹਮਣਵਾਦ ਦੇ ਥੰਮ ਦਾ, ਇਹ ਪੰਜਾਬ ਦਾ ਇੱਕ ਜਿਹੜਾ ਕੋਝਾ, ਭੈੜਾ ਤੇ ਬਿਲਕੁਲ ਹੀ ਨਲਾਇਕੀ ਭਰਿਆ, ਅਯੋਗਤਾ ਭਰਿਆ ਚਿਹਰਾ, ਇਹ ਐਵੇਂ ਨਹੀਂ ਹੋ ਰਿਹਾ। ਪੰਜਾਬ ਜਿਉਂਦਾ ਗੁਰਾਂ ਦੇ ਨਾਂ। ਇਸ ਚੀਜ਼ ਨੂੰ ਖਰਾਬ ਕਰਨ ਦੇ ਲਈ ਜਿਹੜੀ ਵੀ ਚੀਜ਼ ਦੁਸ਼ਮਣ ਕਹਿੰਦਾ ਬਣ ਸਕਦੀ ਹੈ, ਹੋ ਸਕਦੀ ਹੈ, ਉਹ ਕਰੋ। ਬਸ ਉਹ ਚੀਜ਼ ਨਹੀਂ ਹੋਣ ਦੇਣੀ ਜਿਹਦੇ ਨਾਲ ਲੱਗੇ ਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉ। ਇਸ ਪਾਸੇ ਵੱਲ ਸਾਡੀ ਕੌਮ ਨੂੰ ਜਦੋਂ ਅਸੀਂ ਕਹਿੰਦੇ ਆ ਧਿਆਨ ਦੇਵੋ, ਉਹ ਕਹਿੰਦੇ ਹਾਂਜੀ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ, ਪ੍ਰਚਾਰਕ ਕਹਿੰਦੇ ਅਸੀਂ ਵਿਰੋਧ ਕਰਦੇ। ਪਰ ਭਾਈ ਇਹਨਾਂ ਵਿਰੋਧਾਂ ਨਾਲ, ਇਹਨਾਂ ਡਾਇਲੋਗਾਂ ਨਾਲ, ਇਹਨਾਂ ਗੱਲਾਂ ਬਾਤਾਂ ਨਾਲ ਕੀ ਉਹ ਹਮਲਾ ਰੁਕ ਜਾਂਦਾ? ਬਿਲਕੁਲ ਨਹੀਂ। ਇਹਨਾਂ ਹਮਲਿਆਂ ਦਾ ਰੋਕ ਅਸਲ ਵਿੱਚ ਖਾਲਿਸਤਾਨ ਬਣਨ ਨਾਲ ਹੁੰਦਾ, ਤੇ ਖਾਲਿਸਤਾਨ ਦਾ ਨਾਮ ਲੈ ਕੇ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਬੁਖਾਰ ਜਿਹਾ ਚੜ ਜਾਂਦਾ, ਕਹਿੰਦੇ ਹਾਂ ਅਸੀਂ ਹੈਗੇ ਤਾਂ ਖਾਲਿਸਤਾਨ ਦੇ ਹੱਕ 'ਚ, ਜੇ ਕਿਤੇ ਕੋਈ UNO ਦੇ ਤੌਰ ਤੇ ਰੈਫਰੈਂਡਮ ਵਗੈਰਾ ਹੋਵੇ ਅਸੀਂ ਉਦੋਂ ਵੋਟ ਵੀ ਖਾਲਿਸਤਾਨ ਦੇ ਹੱਕ 'ਚ ਪਾ ਦਾਂਗੇ, ਪਰ ਸਾਤੋਂ ਕੁਛ ਕਰ ਨਹੀਂ ਹੋਣਾ। ਇੱਕ ਪਾਸੇ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਾਡੇ ਅਸਲ ਹਾਲਾਤਾਂ ਨੂੰ ਦੇਖ ਕੇ ਉਹਨਾਂ ਮੁਲਕਾਂ ਨੇ ਇਹ ਤਹਈਆ ਕਰਨਾ, ਇਹ ਸਾਡੇ ਹੱਕ 'ਚ ਫੈਸਲਾ ਕਰ ਲਿਆ ਕਿ ਇਹਨਾਂ ਦਾ ਮੁਲਕ ਹੋਣਾ ਚਾਹੀਦਾ, ਇਹਨਾਂ ਦਾ ਜ਼ੁਲਮ ਹੋ ਰਿਹਾ। ਉਹ ਸਹਿਜੇ ਸਹਿਜੇ ਖਾਲਿਸਤਾਨ ਵੱਲ ਨੂੰ ਵੱਧ ਰਹੇ ਨੇ, ਤੇ ਜਿੱਥੇ ਖਾਲਿਸਤਾਨ ਬਣਨਾ, ਜਿਨ੍ਹਾਂ ਲਈ ਬਣਨਾ, ਉਹ ਹੋਰ ਹੀ ਪਾਸੇ ਤੁਰੇ ਫਿਰਦੇ ਆ ਕਿ ਯਾਰ ਜੇਕਰ ਆਪਾਂ ਖਾਲਿਸਤਾਨ ਕਹੇ ਤੋਂ ਬਗੈਰ ਕੋਈ ਹੋਰ ਰਾਹ ਲੱਭ ਲਈਏ। ਇਸ ਸਮੁੱਚੇ ਮਾਨਸਿਕ ਰੋਗ ਦੇ ਉੱਤੇ ਸਾਡੇ ਭਾਈਚਾਰੇ ਦੇ, ਸਾਡੇ ਵਿਦਵਾਨਾਂ ਦੇ,
ਕਦੇ ਆਪਾਂ ਕਦੇ ਚਰਚੇ ਨਹੀਂ ਸੁਣੇ ਉਹਨਾਂ ਨੂੰ, ਜਾਂ ਤਾਂ ਬਹੁਤ ਸਿਰੇ ਦੀਆਂ ਗੱਲਾਂ ਸੁੱਝਦੀਆਂ ਨੇ, ਵੱਡੀਆਂ ਗੱਲਾਂ, ਜਾਂ ਉਹ ਬਿਲਕੁਲ ਹੀ ਕਰਾਹੇ ਪੈ ਕੇ ਕੋਈ ਨਵਾਂ ਹੀ ਸੱਪ ਕੱਢ ਕੇ ਬਹਿ ਜਾਂਦੇ। ਸਾਡੀ ਕੌਮ ਦੇ ਵਿਦਵਾਨ ਸਾਨੂੰ ਲੜਾਉਣ ਵਾਲੇ ਮੁੱਦੇ, ਜਿਨ੍ਹਾਂ ਤੇ ਸਾਡੇ ਸਿੰਘ ਫਸੇ ਰਹਿਣ, ਜਿਨ੍ਹਾਂ ਤੇ ਇੱਕ ਦੂਜੇ ਨਾਲ ਅਸੀਂ ਕਾਟੋ ਕਲੇਸ਼ ਚੁਲਝੇ ਰਹੀਏ, ਉਹਦੇ ਉੱਤੇ ਸਾਨੂੰ ਬਹੁਤ ਕੰਮ ਲਾਉਂਦੇ ਆ। ਪਰ ਸਾਡੇ ਵਿਦਵਾਨ ਸਾਨੂੰ ਖਾਲਿਸਤਾਨ ਦੇ ਰਾਹ ਤੁਰਨ ਤੁਰਾਉਣ ਲਈ ਕੀ ਕਰੀਏ, ਕਿਵੇਂ ਕਰੀਏ, ਕੀ ਨਾ ਕਰੀਏ, ਇਹ ਦੱਸਣ ਲਈ ਕਦੇ ਨਹੀਂ ਆਉਂਦੇ। ਖਾੜਕੂ ਜੱਦੋ ਜਹਿਦ ਦੇ ਡਿੱਗ ਪੈਣ ਤੋਂ ਬਾਅਦ ਕਿਤਾਬਾਂ, ਲੇਖਾਂ ਤੇ ਤਕਰੀਰਾਂ ਦਾ ਇੱਕ ਦਰਿਆ ਵਗ ਪਿਆ ਕਿ ਜੀ ਇਹਨਾਂ ਨੂੰ ਦਖਲ ਹੀ ਨਹੀਂ ਸੀ, ਇਹਨਾਂ ਨੇ ਤਾਂ ਐਂ ਕਰਤਾ, ਇਹਨਾਂ ਨੇ ਉਹ ਕਰਤਾ। ਜਦੋਂ ਲਹਿਰ ਚੱਲ ਰਹੀ ਸੀ ਉਦੋਂ ਅਸੀਂ ਅੱਜ ਵੀ ਕਹਿੰਦੇ ਹਾਂ ਤੇ ਉਦੋਂ ਵੀ ਇਹ ਗੱਲ ਨੂੰ ਮੰਨਦੇ ਹਾਂ, ਔਰ ਸੱਚਾਈ ਆ ਗੱਲ 'ਚ ਕਿ 1984 ਤੋਂ ਪਹਿਲਾਂ ਜਿਹੜੇ ਲੋਕ ਆਮ ਸਧਾਰਨ, ਕੋਈ ਟਰੱਕ ਡਰਾਈਵਰ, ਕੋਈ ਮਾਸਟਰ, ਕੋਈ ਡਾਕਟਰ, ਕੋਈ ਆਪਦੇ ਖੇਤੀ ਕਰਦਾ, ਕੋਈ ਹੋਰ ਨੌਕਰੀ ਕਰ ਰਿਹਾ, ਇਹਨਾਂ ਸਾਰੇ ਲੋਕਾਂ ਦੇ ਸਿਰ ਦੇ ਉੱਤੇ ਇੱਕ ਬਹੁਤ ਭਾਰੀ ਜ਼ਿੰਮੇਵਾਰੀ ਆਣ ਪਈ ਕਿ ਤੁਹਾਡੇ ਧਰਮ ਦਾ, ਤੁਹਾਡੇ ਧਰਮ ਅਸਥਾਨ ਦਾ, ਤੁਹਾਡੀ ਕੌਮ ਦਾ ਸਤਿਆਨਾਸ਼ ਕਰਨ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਚੱਲ ਪਿਆ ਹੈ। ਤੁਸੀਂ ਆਪਦੇ ਫਰਜ਼ ਨਿਭਾਵੋ, ਸਿਰਾਂ ਤੇ ਖੱਫਣ ਬੰਨੋ ਤੇ ਇਸ ਵਹਿਸ਼ੀ ਰਾਤ ਨੂੰ ਰੋਕੋ। ਪੰਜਾਬ ਦੇ ਪੁੱਤ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬੇਅੰਤ ਘਾਟਾਂ ਸੀ, ਬਹੁਤ ਸਾਰੇ ਇਹੋ ਜਿਹੇ ਵੀ ਸੀ ਜਿਹੜੇ ਸਿੱਖੀ ਸਰੂਪ ਤੋਂ ਵੀ ਪਤਤ ਸੀ, ਜਿਨ੍ਹਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਕਰਾਇਤਾਂ ਧਾਰਨ ਕੀਤੀਆਂ ਹੋਈਆਂ ਸੀ ਜਿਹੜੀਆਂ ਸਿੱਖ ਮਰਿਆਦਾ ਅਨੁਸਾਰ ਬਿਲਕੁਲ ਹੀ ਨਲਾਇਕੀ ਵਾਲੀਆਂ ਗੱਲਾਂ। ਉਹ ਸਾਰੇ ਕਾਸੇ ਦੇ ਰੋਗੀ ਬਣੇ ਹੋਏ ਲੋਕਾਂ ਨੂੰ, ਸਿੱਖਾਂ ਨੂੰ ਇੱਕ ਝਟਕਾ ਲੱਗਿਆ ਕਿ ਹੈ ਆਹ ਸਾਡੇ ਨਾਲ ਕੀ ਹੋ ਰਿਹਾ। ਸੋ ਉਹਨਾਂ ਨੇ ਆਪਦੇ ਫਰਜ਼ ਨਿਭਾਏ, ਉਹਨਾਂ ਤੋਂ ਜੋ ਸਰਿਆ ਬਣਿਆ ਕੀਤਾ। ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੂੰ ਯੋਗ ਅਗਵਾਈ ਦੀ ਲੋੜ ਸੀ, ਕੋਈ ਬੁੱਧੀਜੀਵੀ ਨਹੀਂ ਲੜਕਿਆ, ਕੋਈ ਉਹਨਾਂ ਦੀ ਹਮਾਇਤ ਵਿੱਚ ਆ ਕੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਕਿਵੇਂ ਕਿੱਧਰ ਨੂੰ ਲੈ ਕੇ ਜਾਓ ਇਹ ਕਹਿਣ ਵਾਲਾ ਨਹੀਂ ਆਇਆ। ਤੇ ਜਿਹੜੇ ਅੱਜ ਮੱਤਾਂ ਦਿੰਦੇ ਨੇ ਇਹ ਤਾਂ ਉਦੋਂ ਰੜਕੇ ਹੀ ਨਹੀਂ ਕਿ ਜੇਕਰ ਸਰਦਾਰ ਜਸਵੰਤ ਸਿੰਘ ਕਮਲ ਵਰਗੇ ਕੁਝ ਹੋਰ ਸੱਜਣ ਮੱਤਾਂ ਦੇਣ ਲਈ ਆਏ ਵੀ ਤਾਂ ਉਹਨਾਂ ਸਾਰਿਆਂ ਦਾ ਬਹੁਤਾ ਜ਼ੋਰ ਇਸ ਗੱਲ ਤੇ ਹੁੰਦਾ ਸੀ ਕਿ ਖਾਲਿਸਤਾਨ ਤਾਂ ਬਣਨਾ ਨਹੀਂ, ਤੁਸੀਂ ਐਂ ਕਰ ਲਓ, ਤੁਸੀਂ ਉਹ ਕਰ ਲਓ। ਜਿਹੜੇ ਨੌਜਵਾਨ ਘਰਾਂ ਚੋਂ ਨਿਕਲੇ ਸੀ ਉਹਨਾਂ ਦਾ ਤਾਂ ਨਿਸ਼ਾਨਾ ਹੀ ਇਹ ਸੀ ਕਿ ਸੰਤ ਭਿੰਡਰਾਂਵਾਲਿਆਂ ਨੇ ਕਿਹਾ ਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਗਈ, ਫਿਰ ਖਾਲਿਸਤਾਨ ਦੀ ਲੜਾਈ ਹੋਈ। ਸੋ ਵਿਦਵਾਨ ਜਾਂ ਤਾਂ ਖਾਲਿਸਤਾਨ ਤੋਂ ਭੱਜਣ ਵਾਲੇ ਟੱਕਰੇ ਜਾਂ ਫਿਰ ਇਹ ਕਿ ਤੁਸੀਂ ਐ ਨਾ ਕਰੋ, ਤੁਸੀਂ ਉਹ ਨਾ ਕਰੋ। ਅੱਜ ਉਹ ਸਾਰਿਆਂ ਨੂੰ ਮੱਤਾਂ ਦੇਣੀਆਂ ਸੁੱਝ ਗਈਆਂ ਕਿਉਂਕਿ ਉਹ ਬੰਦੇ ਨਹੀਂ ਰਹੇ। ਤੇ ਅੱਜ ਦੀ ਤਰੀਕ ਵਿੱਚ ਸੋਸ਼ਲ ਮੀਡੀਆ ਦੇ ਦੌਰ ਵਿੱਚ ਹਜ਼ਾਰਾਂ ਇਹੋ ਜਿਹੇ ਲੋਕ ਸਰਗਰਮ ਨੇ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਉਹੀ ਹੈ ਜਿਹੜਾ ਭਾਰਤ ਸਰਕਾਰ ਦਾ ਵਾ ਵੀ ਖਾੜਕੂ ਬਹੁਤ ਮਾੜੇ ਸੀ, ਸੰਤ ਭਿੰਡਰਾਂਵਾਲਿਆਂ ਨੂੰ ਤਾਂ ਸਮਝ ਹੀ ਨਹੀਂ ਸੀ ਇਹ ਜੀ ਖਾਲਿਸਤਾਨ ਦਾ ਕਿਹੜਾ ਰਾਹ ਫੜ ਲਿਆ। ਖਾਲਿਸਤਾਨ, ਸੰਤ ਭਿੰਡਰਾਂਵਾਲੇ ਤੇ ਖਾਲਿਸਤਾਨੀ ਜੁਝਾਰੂ, ਇਹ ਤਿੰਨ ਚੀਜ਼ਾਂ ਨੂੰ ਨਿੰਦਣ ਲਈ, ਭੰਡਣ ਲਈ, ਰੱਦ ਕਰਾਉਣ ਲਈ ਬੀਤੇ 40 ਸਾਲ ਚ ਪਤਾ ਨਹੀਂ ਕਿੰਨੇ ਕੁ ਅਰਬਾਂ ਖਰਬਾਂ ਰੁਪਏ ਸਟੇਟ ਨੇ ਖਰਚ ਦਿੱਤੇ। ਪਰ ਬੀਤੇ ਦੌਰ ਵਿੱਚ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਸਟੇਟ ਦੇ ਇਸ ਕੂੜ ਪ੍ਰਚਾਰ ਦੇ ਸਾਹਮਣੇ ਡਟ ਕੇ ਖੜਾ ਰਿਹਾ। ਹੁਣ ਜਦੋਂ ਪੜ੍ਹੇ ਲਿਖੇ ਬਹੁਤ ਹੀ ਜ਼ਿਆਦਾ ਗਿਆਨਵਾਨ ਉਹ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਉਹਨਾਂ ਦਾ ਆਇਆ, ਉਹ ਕਹਿ ਰਹੇ ਨੇ ਕਿ ਹਾਂ ਸੰਤ ਭਿੰਡਰਾਂਵਾਲੇ ਜੇ ਦਰਬਾਰ ਸਾਹਿਬ ਛੱਡ ਕੇ ਬਾਹਰ ਆ ਜਾਂਦੇ, ਜੇਕਰ ਖਾਲਿਸਤਾਨ ਦੀ ਥਾਂ ਆਪਾਂ ਐ ਕਰਦੇ, ਜੇ ਉਹ ਨਾ ਕਰਦੇ, ਇੰਦਰਾ ਨੂੰ ਮਾਰ ਕੇ ਗਲਤ ਕੀਤਾ, ਵੇ ਉਹਨਾਂ ਨੂੰ ਹੁਣ ਬੜੀਆਂ ਫੁਰਦੀਆਂ ਨੇ। ਹੁਣ ਉੱਥੇ ਕਦੇ ਕਦੇ ਇਹ ਕਹਿਣ ਨੂੰ ਜੀ ਕਰਦਾ ਵੀ ਠੀਕ ਆ ਜੀ, ਮੰਨ ਲੈਂਦੇ ਆ ਖਾੜਕੂਆਂ ਨੂੰ ਸਮਝ ਘੱਟ ਸੀ, ਤੁਸੀਂ ਬਹੁਤ ਸਿਆਣੇ ਹੋ, ਭਿੰਡਰਾਂਵਾਲੇ ਸੰਤਾਂ ਨਾਲੋਂ ਵੀ ਤੁਸੀਂ ਸਿਆਣੇ ਹੋ, ਤੁਸੀਂ ਹਰ ਗੱਲ 'ਚ ਹੀ ਸਿਆਣੇ ਹੋ, ਮੰਨ ਲਈ ਗੱਲ। ਪਰ ਅੱਜ ਵੀ ਕੌਮ ਗੁਲਾਮ, ਅੱਜ ਵੀ ਦੁਸ਼ਮਣ ਦਾ ਹਮਲਾ ਪੂਰਾ ਜ਼ੋਰਦਾਰ, ਤਿੱਖਾ ਤੇ ਤਲਵਾਰ ਦੀ ਧਾਰ ਵਾਂਗੂ ਐ ਵੱਢੀ ਜਾ ਰਿਹਾ। ਕੌਮ ਨਿਤ ਨਵਾਂ ਨੁਕਸਾਨ ਸਾਨੂੰ ਹੋ ਰਿਹਾ। ਆਓ ਜ਼ਿੰਮੇਵਾਰੀਆਂ ਨਿਭਾਓ ਤੇ ਕੌਮ ਦਾ ਜਿਹੜਾ ਗੱਡਾ ਕਸੂਤਾ ਫਸਿਆ ਹੋਇਆ ਉਹਨੂੰ ਕਢਾਉਣ ਵਿੱਚ ਆਪਦੀ ਜ਼ਿੰਮੇਵਾਰੀ ਨਿਭਾਓ। ਹੁਣ ਬਹੁਤ ਸਾਰੇ ਲੋਕ ਇਸ ਮੌਕੇ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਭੇਡ ਚਾਲ ਦਾ ਸ਼ਿਕਾਰ ਹੋ ਜਾਂਦੇ। ਅਸਲ ਵਿੱਚ ਗੱਲ ਇਹ ਆ ਕਿ ਇੱਕ ਬਹੁਤ ਵੱਡੀ ਧਿਰ ਜਿਹਨੂੰ ਖਾੜਕੂ ਧਿਰ ਦੇ ਉੱਤੇ, ਖਾਲਿਸਤਾਨੀ ਧਿਰ ਦੇ ਉੱਤੇ ਬੜਾ ਰੋਸ ਹੈ ਕਿ ਸੰਤ ਭਿੰਡਰਾਂਵਾਲਿਆਂ ਦਾ ਨਾਂ ਲੈ ਕੇ ਇਹਨਾਂ ਨੇ ਸਾਨੂੰ ਓਵਰਗਰਾਊਂਡ ਫਰੰਟ ਦੇ ਉੱਤੇ ਲੜ ਨਹੀਂ ਦਿੱਤਾ
ਤੇ ਜੇ ਕਿਤੇ ਉਦੋਂ ਅਸੀਂ ਇਲੈਕਸ਼ਨਾਂ ਲੜ ਲੈਂਦੇ, ਜੇ ਅਸੀਂ ਇਲੈਕਸ਼ਨਾਂ ਉਦੋਂ ਜਿੱਤ ਲੈਂਦੇ, ਬਸ ਅਸੀਂ ਫਿਰ ਕੱਦੂ 'ਚ ਤੀਰ ਮਾਰ ਲੈਣਾ ਸੀ। ਉਹਨਾਂ ਨੂੰ ਲੱਗਦਾ ਕਿ 1991 ਚ ਚੋਣਾਂ ਦਾ ਬਾਈਕਾਟ ਕਰਕੇ ਨਾ ਬਹੁਤ ਵੱਡਾ ਗੁਨਾਹ ਕਰ ਲਿਆ, ਤੇ ਹੁਣ ਭਾਈ ਉਹ ਤਾਂ ਬਹੁਤ ਦੌਰ ਚਲੇ ਗਿਆ। ਤੁਸੀਂ ਉਹਨਾਂ ਨੂੰ ਗਾਲਾਂ ਕਢਵਾ ਕੇ, ਉਹਨਾਂ ਨੂੰ ਮਾੜਾ ਚੰਗਾ ਬੁਲਵਾ ਕੇ ਖਾੜਕੂਆਂ ਨੂੰ, ਮੈਨੂੰ ਲੱਗਦਾ ਆਪਦਾ ਘਰ ਪੂਰਾ ਕਰ ਲਿਆ ਹੋਣਾ। ਜੇ ਤੁਸੀਂ ਸਾਲ ਖੰਡ ਹੋਰ ਲਾਉਣਾ ਗਾਲਾਂ ਗੂਲਾਂ ਕੱਢਣ ਨੂੰ ਵੀ, 91 ਚ ਬਾਈਕਾਟ ਕਰਤਾ, 92 ਚ ਕਾਂਗਰਸ ਆ ਗਈ, ਹੋਰ ਲਾ ਲਓ, ਪਰ ਆਖਰ ਕਦੇ ਨਾ ਕਦੇ ਤਾਂ ਤੁਸੀਂ ਸਮਝੋਗੇ ਨਾ, ਕਦੇ ਤਾਂ ਪੰਥ ਇਸ ਗੱਲ ਤੇ ਆਵੇ ਨਾ ਕਿ ਖਾੜਕੂਆਂ ਨੂੰ ਗਾਲਾਂ ਕੱਢਣ ਦਾ ਕੋਟਾ ਪੂਰਾ ਹੋ ਗਿਆ ਜੀ, ਹੁਣ ਅੱਗੇ ਦੱਸੋ ਤੁਸੀਂ ਕੀ ਪੰਥ ਨੂੰ ਦਿੰਦੇ। ਉਹ ਮਾਹੌਲ, ਉਹ ਹਾਲਾਤ ਜਦੋਂ ਤੁਹਾਨੂੰ ਲੱਗਦਾ ਸੀ ਕਿ ਹੁਣ ਚਾਹੇ ਜਿਹਨੂੰ ਮਰਜ਼ੀ ਖੜਾ ਕਰ ਦੋ ਉਹ ਜਿੱਤ ਜੂ, ਉਹ ਕਿਹਨਾਂ ਨੇ ਬਣਾਇਆ ਸੀ? ਉਹ ਉਹਨਾਂ ਜੁਝਾਰੂ ਵੀਰਾਂ ਦੀ ਕੀਤੀ ਹੋਈ ਕੁਰਬਾਨੀ ਦਾ ਸਿਰਜਿਆ ਹੋਇਆ ਮਾਹੌਲ ਸੀ। 1999 ਦੇ ਵਿੱਚ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਜਿੱਤੇ ਸੀ, ਉਹ ਉਹਨਾਂ ਜੁਝਾਰੂ ਸਿੰਘਾਂ ਦੀਆਂ ਤੇਗਾਂ ਮਾਰੀਆਂ ਹੋਈਆਂ ਸੀ, ਜਿਹਦੇ ਵਿੱਚ ਉਹ ਮਾਹੌਲ ਬਣਿਆ ਸੀ। ਤੇ ਜਦੋਂ ਉਹ ਜਿੱਤੇ ਹੋਏ ਉਮੀਦਵਾਰਾਂ ਤੋਂ 90-91 ਵਿੱਚ ਸਿੱਖ ਜੁਝਾਰੂ ਲਹਿਰ ਨੂੰ ਕਿਸੇ ਵੀ ਕਿਸਮ ਦੀ ਸੈਟੀਸਫੈਕਸ਼ਨ ਨਹੀਂ ਸੀ ਹੋ ਰਹੀ, ਸੰਤੁਸ਼ਟੀ ਨਹੀਂ ਸੀ ਹੋ ਰਹੀ। ਸਰਦਾਰ ਸਿਮਰਨਜੀਤ ਸਿੰਘ ਮਾਨ ਸਮੇਤ ਸਾਰੇ ਜਿਹੜੇ ਜੇਤੂ ਉਮੀਦਵਾਰ ਸੀ, ਉਹ ਸਿੱਖ ਜੁਝਾਰੂ ਲਹਿਰ ਦੀ ਜਿਹੜੀ ਤੱਕੜੀ ਸੀ ਉਹਦੇ ਚ ਪੂਰੇ ਨਹੀਂ ਸੀ ਤੁਲ ਰਹੇ। ਤਾਂ ਉਸ ਮੌਕੇ ਜੁਝਾਰੂ ਲਹਿਰ ਨੇ 91 ਚ ਬਾਈਕਾਟ ਦਾ ਸੱਦਾ ਦਿੱਤਾ। ਉਸ ਬਾਈਕਾਟ ਨੇ 1992 ਦੇ ਬਾਈਕਾਟ ਤੱਕ ਜੋ ਕੁਝ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ, ਉਹ ਚ ਕੋਈ ਲੁਕੀ ਛਿਪੀ ਗੱਲ ਨਹੀਂ। ਪਰ ਉਹ ਇੱਕ ਦੌਰ ਜਿਹੜਾ ਸੀ, ਉਹਨੇ ਇਹ ਦੱਸਤਾ ਕਿ ਜੇ ਖਾੜਕੂ ਚਾਹਣ ਤਾਂ ਤੁਸੀਂ 89 ਚ ਜਿੱਤ ਸਕਦੇ ਹੋ, ਜੇ ਤੁਸੀਂ ਖਾੜਕੂ ਨਹੀਂ ਚਾਹੁੰਦੇ, ਖਾਲਿਸਤਾਨੀ ਨਹੀਂ ਚਾਹੁੰਦੇ, ਤਾਂ ਤੁਸੀਂ ਨਹੀਂ ਜਿੱਤ ਸਕਦੇ। ਤੇ ਫਿਰ ਉਹਨਾਂ ਦੀ ਗੱਲ ਮੰਨਣ ਤੋਂ ਕਾਹਤੋਂ ਭੱਜਦੇ ਸੀ? ਜਦੋਂ ਤੁਸੀਂ ਜਿੱਤ ਤਾਂ ਉਹਨਾਂ ਦੇ ਸਿਰ ਤੇ ਸਕਦੇ, ਜਿਤਾਉਣ ਤੁਹਾਨੂੰ ਉਹ, ਪਰ ਗੱਲ ਨਹੀਂ ਮੰਨਣੀ ਉਹਨਾਂ ਦੀ ਗੱਲ ਨਹੀਂ ਸੁਣਨੀ। ਜਿਹੜੇ ਭੈਣ ਭਰਾਵਾਂ ਨੂੰ ਇਹ ਬਿਮਾਰੀ ਪਈ ਹੋਈ ਆ ਕਿ ਜੀ ਖਾੜਕੂਆਂ ਨੇ ਬਾਈਕਾਟ ਕਰਕੇ ਬਹੁਤ ਗਲਤ ਕਰਤਾ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ 1999 ਜਦੋਂ ਚੋਣਾਂ ਹੋਈਆਂ ਤੇ ਜਦੋਂ ਚੋਣਾਂ ਦਾ ਬਾਈਕਾਟ ਦਾ ਸੱਦਾ 1991 ਚ ਦਿੱਤਾ, ਇਹਦੇ ਵਿਚਕਾਰ ਦਾ ਉਹ ਸਾਰਾ ਸਿਨੈਰੀਓ, ਉਹ ਸਾਰੇ ਪੱਖ ਜ਼ਰੂਰ ਸਮਝ ਲਓ। ਜਦੋਂ ਓਵਰਗਰਾਊਂਡ ਅਤੇ ਅੰਡਰਗਰਾਊਂਡ ਖਾਲਿਸਤਾਨੀ ਧਿਰਾਂ ਦੇ ਵਿੱਚ ਤਕਰਾਰ ਸ਼ੁਰੂ ਹੋਇਆ, ਉਹ ਕਿਹੜੇ ਮੁੱਦੇ ਸੀ, ਕਿਹੜੇ ਨੁਕਤੇ ਸੀ ਜਿਨ੍ਹਾਂ ਕਰਕੇ ਦੋਨਾਂ ਸਫਾਂ ਦੇ ਵਿਚਾਲੇ ਇੱਕ ਦੂਜੇ ਪ੍ਰਤੀ ਬੇਭਰੋਸਗੀ ਵਧੀ। ਬਹੁਤੇ ਲੋਕਾਂ ਨੂੰ ਗੱਲ ਦਾ ਪਤਾ ਨਹੀਂ, ਸੁੱਕਾ ਨਹੀਂ, ਹਾਏ ਜੀ ਇਹ ਤਾਂ ਜੀ ਫਲਾਣੇ ਨੂੰ ਮੁੱਖ ਮੰਤਰੀ ਨਹੀਂ ਬਣ ਦਿੱਤਾ। ਕੀ ਪੰਜਾਬ ਦੇ ਜੁਝਾਰੂ ਸੂਰਮਿਆਂ ਨੇ ਹਥਿਆਰ ਇਸ ਕਰਕੇ ਚੱਕੇ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਣਾ? ਕੀ ਪੰਜਾਬ ਦੇ ਇਹਨਾਂ ਜੁਝਾਰੂ ਸੂਰਮਿਆਂ ਨੇ ਸਿਰਾਂ ਤੇ ਖੱਫਣ ਪੰਜਾਬ ਦੇ ਵਿੱਚ ਆਪਦੇ ਕਿਸੇ ਭੈਣ ਭਰਾ ਨੂੰ ਮੁੱਖ ਮੰਤਰੀ ਬਣਾਉਣ ਲਈ ਹਥਿਆਰ ਚੱਕੇ ਸੀ? ਜਦੋਂ ਉਹਨਾਂ ਦਾ ਨਿਸ਼ਾਨਾ ਖਾਲਿਸਤਾਨ ਲਈ ਸੀ ਤਾਂ ਉਹ ਖਾਲਿਸਤਾਨ ਲਈ ਲੜੇ ਤੇ ਖਾਲਿਸਤਾਨ ਲਈ ਮਰੇ। ਜਿਨ੍ਹਾਂ ਦਾ ਨਿਸ਼ਾਨਾ, ਜਿਹੜੇ ਭਰਾ ਨੇ ਕਿਸੇ ਨੇ ਇਹ ਵਾਅਦਾ ਕੀਤਾ ਹੋਵੇ ਕਿ ਮੈਂ ਹਥਿਆਰ ਖਾਲਿਸਤਾਨ ਲਈ ਨਹੀਂ, ਮੈਂ ਤਾਂ ਪੰਜਾਬ ਦਾ ਮੁੱਖ ਮੰਤਰੀ ਬਦਲ ਨਹੀਂ ਚੱਕੇ, ਉਹਦੇ ਨਾਲ ਕਰ ਲਓ ਗੱਲ, ਜਾ ਕੇ ਉਹਨੂੰ ਕੱਢੋ ਗਾਲਾਂ, ਉਹਨੂੰ ਭੰਡੋ ਨਿੰਦੋ ਕਿ ਯਾਰ ਇਹਨੇ ਵਾਅਦਾ ਨਹੀਂ ਪੂਰਾ ਕੀਤਾ। ਸਿੱਖ ਜੁਝਾਰੂਆਂ ਨੇ ਆਪਣੇ ਕੀਤੇ ਹੋਏ ਕੌਲ ਤੇ ਪੂਰਾ ਉਤਰ ਕੇ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸ਼ਹੀਦਾਂ ਚ ਨਾਂ ਲਿਖਾ ਲਿਆ। ਉਹ ਰੁਤਬਾ ਉਹਨਾਂ ਤੋਂ ਖੋਇਆ ਨਹੀਂ ਜਾਣਾ। ਹਾਂ, ਉਹਨਾਂ ਨੂੰ ਗਾਲਾਂ ਗੂਲਾਂ ਕਢਵਾਉਣ ਵਾਲੇ ਬੰਦੇ ਜਿਹੜੇ ਨੇ, ਉਹ ਇਸ ਮੌਕੇ ਨਵੀਂ ਸਿੱਖ ਪੀੜ੍ਹੀ ਦਾ ਦਿਮਾਗ ਜ਼ਰੂਰ ਖਰਾਬ ਕਰ ਰਹੇ ਨੇ। ਦੂਜੀ ਕੈਟਾਗਰੀ ਉਹਨਾਂ ਦੀ ਹੈ ਜਿਹੜੇ ਖਾੜਕੂਆਂ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਖਾਲਿਸਤਾਨ ਦੀ ਧਿਰ ਨੂੰ ਗਾਲਾਂ ਕੱਢ ਰਹੇ ਨੇ। ਉਹ ਲੋਕ ਉਹ ਨੇ ਜਿਨ੍ਹਾਂ ਨੂੰ ਪੁਲਿਸ ਨਾਲ, ਸਟੇਟ ਨਾਲ ਮਿਲ ਕੇ ਚੱਲਣ ਦੇ ਦੋਸ਼ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਾੜਕੂਆਂ ਨੇ ਸੋਧੇ ਲਾਏ। ਕਾਈਟਾਂ ਟੌਟਾਂ ਬੁੱਚੜ ਪੁਲਸੀਆਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਰਾਜਸੀ ਸ਼ਰਨਾਂ ਲੈ ਕੇ ਇਸ ਮੌਕੇ ਉੱਥੇ ਪੂਰੇ ਪੈਰਾਂ ਸਿਰ ਹੋਏ ਬੈਠੇ। ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਬੇਅੰਤ ਉਹਨਾਂ ਬੁੱਚੜਾਂ ਦੇ ਪਰਿਵਾਰਕ ਮੈਂਬਰ ਬੈਠੇ ਆ ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਦੌਰਾਨ ਸਿੱਖੀ ਦੀਆਂ ਜੜ੍ਹਾਂ ਵੱਢਣ ਵਿੱਚ ਕੋਈ ਕਸਰ ਨਹੀਂ ਛੱਡੀ। ਤੇ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਾਲਿਸਤਾਨੀ ਜੁਝਾਰੂਆਂ ਨੇ ਸੋਧੇ ਲਾ ਦਿੱਤੇ ਤਾਂ ਉਹ ਬਾਹਰਲੇ ਮੁਲਕਾਂ ਨੂੰ ਸਰਕਾਰ ਨੇ ਕੱਢ ਦਿੱਤੇ ਤੇ ਉੱਥੇ ਉਹ ਪਿਛਲੇ 25-30 ਸਾਲ ਦੇ ਵਿੱਚ ਪੂਰੇ ਸੈੱਟ ਹੋ ਗਏ। ਹੁਣ ਉਹਨਾਂ ਦੇ
ਮਨ ਅੰਦਰ ਇਸ ਗੱਲ ਦੀ ਪੂਰੀ ਕੜਤਣ ਕਿ ਇਹਨਾਂ ਨੇ ਖਾੜਕੂ ਯੋਧਿਆਂ ਨੇ, ਖਾਲਿਸਤਾਨੀਆਂ ਨੇ, ਸੰਤ ਭਿੰਡਰਾਂ ਵਾਲਿਆਂ ਦੇ ਵਾਰਸਾਂ ਨੇ ਸਾਡੇ ਪਰਿਵਾਰ ਦੇ ਜੀ ਮਾਰੇ ਸੀ। ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਸਾਡੇ ਟੱਬਰ ਦੇ ਇਸ ਮੈਂਬਰ ਨੇ ਕਿਵੇਂ ਸਿੱਖੀ ਤੇ ਸਿੱਖਾਂ ਦਾ ਨੁਕਸਾਨ ਕੀਤਾ ਸੀ। ਤੇ ਉਹ ਬਾਹਰਲੇ ਮੁਲਕਾਂ 'ਚ ਬੈਠ ਕੇ, ਸੇਫ ਜ਼ੋਨ 'ਚ ਬੈਠ ਕੇ ਉਹ ਕੰਮ ਕਰ ਰਹੇ ਨੇ ਜਿਹੜਾ ਉਹਨਾਂ ਨੂੰ ਲੱਗਦਾ ਕਿ ਇਹ ਅਸੀਂ ਬਹੁਤ ਵਧੀਆ ਕਰ ਰਹੇ। ਉਹ ਖਾੜਕੂਆਂ ਨੂੰ ਗਾਲਾਂ ਕੱਢਦੇ ਕਢਾਉਂਦੇ ਆ, ਫੋਟੋ ਲਾ ਲੈਂਦੇ ਆ ਸੰਤ ਭਿੰਡਰਾਂ ਵਾਲਿਆਂ ਦੀ ਜਾਂ ਕਿਸੇ ਹੋਰ ਸਿੱਖ ਜੁਝਾਰੂ ਦੀ, ਫੇਕ ਜਾਂ ਅਸਲੀ ਆਈਡੀ ਤੋਂ ਜੋ ਗੰਦ ਪਹਿਲੋਂ ਪੱਕਦੇ ਆ। ਉਸ ਦੇ ਵਹਿਣ ਵਿੱਚ ਸਾਡੇ ਉਹ ਭਰਾ ਜਿਨ੍ਹਾਂ ਨੂੰ ਇਹ ਬਿਮਾਰੀ ਆ ਕਿ ਜੀ ਚੋਣਾਂ 'ਚ ਬਾਈਕਾਟ ਕਰਕੇ ਸਾਨੂੰ ਸੱਤਾ ਨਹੀਂ ਲੈਣ ਦਿੱਤੀ ਇਹਨਾਂ ਨੇ, ਉਹ ਵੀ ਨਾਲ ਲੱਗ ਜਾਂਦੇ ਆ। ਸੋ ਇੱਕ ਸਾਂਝੇ ਨੁਕਤੇ ਉੱਤੇ ਤਿੰਨ ਧਿਰਾਂ ਇਕੱਠੀਆਂ ਨੇ। ਭਾਰਤ ਸਰਕਾਰ, ਦੂਜੀ ਧਿਰ ਉਹ ਜਿਹਨੇ 1991 ਚ ਬਾਈਕਾਟ ਤੋਂ ਬਾਅਦ ਖਾੜਕੂਆਂ ਨੂੰ ਆਪਦਾ ਦੁਸ਼ਮਣ ਮੰਨਿਆ ਹੋਇਆ, ਤੀਜੀ ਧਿਰ ਉਹ ਜਿਹੜੇ ਖਾੜਕੂਆਂ ਹੱਥੋਂ ਮਾਰੇ ਗਏ ਲੋਕਾਂ ਦੇ ਵਾਰਸ ਨੇ, ਚੌਥੇ ਉਹ ਭਾਰਤ ਮਾਂ ਦੇ ਨਾਲ ਜਿਨ੍ਹਾਂ ਨੂੰ ਰਾਸ਼ਟਰਵਾਦ ਦਾ ਗ੍ਰਹਿਣ ਲੱਗਿਆ ਹੋਇਆ, ਉਹ ਸਿੱਖ ਜਿਹੜੇ ਦੁਨੀਆ ਭਰ 'ਚ ਅੱਡ-ਅੱਡ ਮੁਲਕਾਂ 'ਚ ਜਾ ਕੇ ਜੁੱਤੀਆਂ ਭਾਰਤ ਤੋਂ ਖਾਂਦੇ ਆ, ਪਰ ਉਹਨਾਂ ਨੂੰ ਦੇਸ਼ ਪਿਆਰ, ਇਹ ਸਾਡਾ ਮੁਲਕ ਆ ਜੀ, ਮੇਰਾ ਦੇਸ਼ ਮਹਾਨ, ਉਹ ਵੀ ਇਸੇ ਬਿਮਾਰੀ ਦੇ ਮਾਰੇ ਹੋਏ ਹਰ ਉਸ ਵਰਤਾਰੇ ਦਾ, ਉਸ ਸ਼ਖਸੀਅਤ ਦਾ ਵਿਰੋਧ ਕਰਨਾ ਆਪਦਾ ਪਵਿੱਤਰ ਫਰਜ਼ ਮੰਨੀ ਫਿਰਦੇ ਆ ਜਿਹੜਾ ਪੰਥ ਅਤੇ ਖਾਲਿਸਤਾਨ ਦੀ ਹਮਾਇਤ ਕਰਦਾ ਹੋਵੇ। ਸੋ ਇਹ ਲੋਕ ਵੀ ਖਾੜਕੂਆਂ ਨੂੰ ਭੰਡਦੇ ਦਿੰਦੇ। ਇਸ ਸਾਰੇ ਕਾਸੇ ਦੇ ਮਗਰ ਜਿਹੜੇ ਲਾਈ ਲੱਗ ਤਬਕਾ, ਜਿਹੜੇ ਨੌਜਵਾਨ ਬੱਚੇ ਨੂੰ ਅੱਲੜ ਉਮਰ ਦੇ ਵਿੱਚ ਅਕਲ ਘੱਟ ਆ, ਉਹ ਫਿਰ ਸਾਰੇ ਲੱਗ ਜਾਂਦੇ ਆ। ਸੋ ਇਸ ਤਰੀਕੇ ਨਾਲ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਕੌਮ ਲਈ ਸੀਸ ਬਾਰੇ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਕਢਵਾਈਆਂ ਜਾ ਰਹੀਆਂ ਨੇ। ਇਸ ਸਾਰੇ ਕਾਸੇ ਦੇ ਕਰਕੇ ਕਦੇ ਕਦੇ ਮਨ ਵਿੱਚ ਇਹ ਆਉਂਦਾ ਵੀ ਭਾਈ ਜਿਹਨੇ ਪੰਥ ਲਈ ਲੜਨਾ, ਜਿਹਨੇ ਕੌਮ ਲਈ ਤੁਰਨਾ, ਇੱਕ ਪਾਸੇ ਤਾਂ ਸਟੇਟ ਨੇ ਤੁਹਾਡਾ ਕੰਡਾ ਪੂਰਾ ਕੁੰਡਾ ਕਰ ਦੇਣਾ, ਘਰਾਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦਿੰਦੀ ਹੈ ਸਟੇਟ। ਦੂਜੇ ਪਾਸੇ ਆ ਚਾਰ ਕੁ ਲੱਡੂ ਉੱਠ ਕੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਧੀਆਂ ਭੈਣਾਂ ਬਾਰੇ, ਤੁਹਾਡੇ ਪਰਿਵਾਰਾਂ ਬਾਰੇ ਗੰਦ ਬਕਦੇ। ਫਿਰ ਇਸ ਸਾਰੇ ਕਾਸੇ ਦੇ ਵਿੱਚ ਇੱਕ ਹੋਰ ਨਵਾਂ ਫਨੋਮਨਾ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਰਾਹੀਂ ਪ੍ਰਗਟ ਹੋਇਆ ਕਿ ਜਿਹੜਾ ਵੀ ਪੰਥਕ ਤੌਰ ਤੇ, ਖਾਲਿਸਤਾਨੀ ਤੌਰ ਤੇ ਐਕਟਿਵ ਹੋਣਾ ਚਾਹੁੰਦਾ ਹੈ, ਉਹਨੂੰ ਭਾਈ ਅਮਰਤਪਾਲ ਸਿੰਘ ਦੀ ਜੈ ਜੈਕਾਰ ਕਰਨੀ ਪਊਗੀ। ਭਾਈ ਅਮਰਤਪਾਲ ਸਿੰਘ ਦੇ ਝੋਲੇ ਚੱਕ ਕੇ ਉਹਦੇ ਲਈ ਕੰਮ ਕਰਨਾ ਪਊ। ਜੇ ਤੁਸੀਂ ਇਹ ਨਹੀਂ ਕਰਦੇ ਤਾਂ ਤੁਸੀਂ ਕੌਮ ਦੇ ਗਦਾਰ ਹੋ, ਤੁਹਾਡੀ ਐਸੀ ਤੈਸੀ ਦਿਆਂਗੇ। ਮੈਨੂੰ ਤਾਂ ਕਦੇ ਪੂਰੇ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਕਿਤੇ ਇਹੋ ਜਿਹਾ ਹੁਕਮਨਾਮਾ ਜਾਰੀ ਹੋਇਆ ਦਿਖਿਆ ਨਹੀਂ ਜਿੱਥੇ ਕਿਸੇ ਨੇ ਕਿਹਾ ਹੋਵੇ, ਗੁਰੂ ਸਾਹਿਬਾਨ ਨੇ ਜਾਂ ਪੰਥ ਨੇ ਫੈਸਲਾ ਕੀਤਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਪ੍ਰਗਟ ਹੋਣਗੇ ਤੇ ਸਾਰੀ ਖਾਲਿਸਤਾਨੀ ਲਹਿਰ ਨੂੰ ਆਪਦੀਆਂ ਕਮਾਈਆਂ, ਆਪਦੇ ਸਾਰੇ ਕਾਸੇ ਨੂੰ ਰੋਲ ਕੇ ਛੱਡ ਕੇ ਇਹਦੇ ਮਗਰ ਲੱਗਣਾ ਪਊਗਾ। ਜਿਹੜੇ ਸਿੱਖ ਭਾਈ ਅਮਰਤਪਾਲ ਸਿੰਘ ਨਾਲ ਨਹੀਂ ਤੁਰ ਸਕਦੇ, ਜਿਨ੍ਹਾਂ ਦੇ ਤਰੀਕੇ ਜਾਂ ਕੰਮ ਹੋਰ ਨੇ, ਇਦੋਂ ਪਹਿਲਾਂ ਬੜੇ ਸਿੱਖਾਂ ਨੇ ਕੌਮ ਦੀ ਸੇਵਾ ਕੀਤੀ ਆ, ਗਾਂ ਵੀ ਕਰਨਾ। ਬਹੁਤ ਵੱਡੀ ਗਿਣਤੀ ਉਹਨਾਂ ਸਿੰਘਾਂ ਦੀ ਹੈ ਜਿਹੜੇ ਉਦੋਂ ਵੀ ਸਰਗਰਮ ਸੀ ਜਦੋਂ ਭਾਈ ਅਮਰਤਪਾਲ ਸਿੰਘ ਦੁਬਈ ਬੈਠੇ ਸੀ। ਉਹ ਪੰਥ ਅਤੇ ਖਾਲਿਸਤਾਨ ਦੀ ਸੇਵਾ ਕਰਦੇ ਸੀ। ਬਹੁਤ ਵੱਡੀ ਗਿਣਤੀ ਉਹਨਾਂ ਸਿੰਘਾਂ ਦੀ ਹੈ ਜਿਹੜੇ ਜਦੋਂ ਭਾਈ ਅਮਰਤਪਾਲ ਸਿੰਘ ਦੁਬਈ ਤੋਂ ਇੱਥੇ ਆ ਕੇ ਆਪਦੇ ਤਰੀਕੇ ਨਾਲ ਕੌਮ ਦੀ ਲੜਾਈ ਨੂੰ ਮਜ਼ਬੂਤ ਕਰਨ ਵਿੱਚ ਆਪਦਾ ਹਿੱਸਾ ਪਾ ਰਹੇ ਸੀ। ਬੜੀ ਵੱਡੀ ਗਿਣਤੀ ਉਹਨਾਂ ਸਿੰਘਾਂ ਦੀ ਹੈ ਜਿਹੜੇ ਜਦੋਂ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਕਰ ਦਿੱਤੇ ਗਏ, ਉਹ ਉਦੋਂ ਵੀ ਪੰਥ ਦੀ ਸੇਵਾ, ਕੌਮ ਦੀ ਸੇਵਾ ਕਰਦੇ ਪਏ ਸੀ। ਬੜੀ ਵੱਡੀ ਗਿਣਤੀ ਹੈ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਬਾਹਰ ਆ ਜਾਣ, ਭਾਈ ਅਮਰਤਪਾਲ ਸਿੰਘ ਦੇ ਲਾਈਫ ਦਾ ਕੋਈ ਹੋਰ ਨਵਾਂ ਰਾਹ ਬਣ ਜਾਵੇ, ਉਹਨਾਂ ਨੇ ਸੇਵਾ ਕਰਦੇ ਰਹਿਣਾ। ਪਰ ਜੇਕਰ ਉਹ ਭਾਈ ਅਮਰਤਪਾਲ ਸਿੰਘ ਦੀ ਜੈ ਜੈਕਾਰ ਨਹੀਂ ਕਰਦੇ, ਆਪਦੇ ਤਰੀਕੇ ਨਾਲ ਕੌਮ ਦੀ ਸੇਵਾ ਕਰਦੇ, ਇਹ ਗੁਨਾਹ। ਇਹ ਕਿੱਥੇ ਲਿਖਿਆ ਸੀ? ਇਹਦੀ ਕਿ ਸਾਨੂੰ ਦਿਖਾ ਦਿਓ ਕਿੱਥੇ ਆਇਆ ਸੀ ਇਹ ਹੁਕਮਨਾਮਾ। ਬੀਤੇ ਦੌਰ ਵਿੱਚ ਹਜ਼ਾਰਾਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਸੇਵਾ ਕਰਦੀਆਂ ਰਹੀਆਂ ਨੇ, ਗਾਂ ਵੀ ਕਰਨਗੀਆਂ, ਪਰ ਇਹ ਕਦੇ ਨਹੀਂ ਸੀ ਆਇਆ ਕਿ ਸਾਰੇ ਅੰਡੇ ਇੱਕ ਟੋਕਰੀ 'ਚ ਰੱਖਣੇ ਪੈਣਗੇ। ਦੁਸ਼ਮਣ ਦਾ ਰਾਜਨੀਤੀ ਸ਼ਾਸਤਰ ਦਾ ਇੱਕ ਅਸੂਲ ਆ
कि दुश्मन की सारी ताकत एक केंद्र विच केंद्रित कर दिओ, फिर उस केंद्र नूं उड़ा दिओ। कि असीं दुश्मन की यह चाल कामयाब होण दईए? सानूं तां ज़्यादा तो ज़्यादा वध तो वध प्लेटफार्मां की लोड़ आ। जेकर किसी नूं भाई दलजीत सिंह बिट्टू का लाइफ स्टाइल कौम की सेवा करने का अंदाज पसंद आ, उहदे नाल तुर पवे। जे किसी नूं दल खालसा का स्टाइल पसंद आ, दल खालसा नाल रल के सेवा कर लवे। जे किसी का सुभाव धार्मिक तौर पर आ, वो टकसाल जां अखंड कीर्तनी जथे राहीं सेवा कर लवे। जे किसी नूं थोड़ा जिहा ज़्यादा वधिया हो, कहंदा मैं मारना जाना, इह तों बिना होर बड़े ओवरग्राउंड ते अंडरग्राउंड फ्रंट खुले आ, जिहदा जिधर दी सेवा करन नूं जी करदा वो कर लवे। बेअंत सिख नौजवान जथेबंदियां बनदियां ने ते वो पुराणियां तो सेहत सिखलाई लैके कौम की सेवा करदियां ने। पर मैं हैरान नहीं परेशान हाँ कि पिछले 1.5-2 साल तो कुछ सज्जन लगातार झूठ बोल रहे ने कि भाई अमरतपाल सिंह दे प्रगट होण तो पहला इस धरती उत्ते खालिस्तान की कदे कोई गल ही नहीं हुई। ये तू बड़ा झूठ असीं ये सुन रहे हैं कि जदों दीप सिद्धू जी इस प्लेटफार्म के उत्ते आके पंजाब च खालिस्तान की पंथ की गल कर लगे आ, संत भिंडरा वालियां तो बाद कल्ले दीप सिद्धू आए ने। और ये गल करन कराउण वाले बंदे कौन ने? बहुत सारे वो लोग जिन्हां ने बीते दौर विच सिख संघर्ष के सोहले गाए, जिन्हां ने खाड़कूआं दा ओवरग्राउंड ते अंडरग्राउंड खालिस्तानियां दा डट के साथ सहयोग दिता ते उन्हां दा इस करके अदब सत्कार भी आ। उन्हां सारियां ने ये झूठ फैलाउण विच, इस झूठ नूं पैर लवाउण च पूरी मदद की कि हाँ जी संत भिंडरा वालियां तो बाद कल्ला दीप सिद्धू ही आ जिन्हें कौम की गल कीती आ। इस विचाले जिहड़े हज़ारां परिवार दुश्मन ने दिल्ली ने खत्म कर दिते, जिहड़े हज़ारां योधे कौम लई जंगां लड़ गए, जिन्हां ने इस धरती उत्ते लहू पीटमा इतिहास सिरजिया, वो सारे किधर चले गए जी? वो सारी खाड़कू सरकार भी जिन्हें 1984 तो लैके दिल्ली नूं विपता पाई रखी, वो किधर चली गई जी? दीप सिद्धू का सत्कार होना चाहिए, अमरतपाल सिंह का सत्कार होना चाहिए, पर जिन्हां ने इन्हां तो बिना सेवा की उन्हां नूं आपां हुण काटी ला दित्ती है जी। ते किहने क्या कित्थे फैसला होया जी? ते इह गल किड्डी झूठ आ कि जी जदों दीप सिद्धू काम कर रहा सी होर कोई है ही नहीं सी। ये किड्डी झूठ आ कि तू पहला मैं एक अमेरिका च शायद न्यूयॉर्क दे विच कोई प्रोग्राम हो रहा जिथे सरदार अजमेर सिंह सवाल जवाब दे रहे ने, सवालों के जवाब। उन्होंने एक जवाब आ सवाल बड़ा सोहना सी, जवाब भी बड़ा सोहना सी। कहते भी पंथ ने तो कदे नहीं मैदान खाली छड्डिया। ते वाकया ही आपां गवाह हैं जदों भाई बलवंत सिंह राजोवाले नूं फांसी का मुद्दा उभरिया, उदों ना तां इत्थे भाई दीप सिद्धू सी, ना भाई अमरतपाल सिंह सी। पंथ ने लड़ाई लड़ी है, ठोक के लड़ी। हज़ारां नहीं लखां संगतां नूं असीं खालसाई परचम चढ़ाउंदिआं नूं इत्थे अखीं देखे। असीं खुद उस मौके आपदा बनदा हिस्सा पाया। फिर जिहड़ा च नजरबंद सिंघां दा मसला उभरिआ, जदों भाई गुरबख्श सिंह खालसा गुरद्वारा अंब साहब मोहाली च मोर्चा लाई बैठे सी, सारे संसार दा सिख एक सांझे दर्द विच बिन्निआ होया कौम की लड़ाई लड़ रहा सी कि वो सारा कुछ एवें ही साडा हक फिल्म का मसला आया। ये तो बिना कुछ होर नानक शाह फकीर कुछ किताबां दे मसले बने। हर मौके पंथ ने डट के खालिस्तानी जुझारू लहर ने आपदा पक्ष पूरा धड़ल्ले नाल दिखाया। इंडियन स्टेट सिस्टम ने साडी कौम के कुछ नौजवान गिरफ्तार किए, सरदार जग्गी जौहर ते कुछ होर भरा जिन्हां नूं सारा पता, और उन्हां तो बगैर होर बहुत सारे सिंह फड़े। ये सारी जिहड़ी कौम की जवानी पंथ लई जिहड़ां दीआं सलाखां पिछे बैठी है, इहदी कुर्बानी इहदी घालना ऐनी इन्हां ने कुछ नहीं कीता। ये की करते काहदे लई जेल च बैठे आ? भूमि मूंगी बेचते फड़े गए। इस माहौल का साडे आउण वाले इतिहास के उत्ते बहुत मारू असर पैना। जिहड़े कुछ बंदे बेरहमी ते बेकिरकी नाल ये जुल्म कर रहे, ये भी एक जुल्म है। और इहदा जदों कोई प्रतिक्रिया करता उन्होंने गंद बकिया जाता, उन्होंने गालां कढ़िया जांदियां। हुण मैं ये पूछना चाहुंदा कि जदों ਚੱਬੇ की धरती उत्ते बरगाड़ी बाइबल कांड तो बाद लखां संगतां ने
ਪੰਥ ਦੀ ਲੜਾਈ ਨੂੰ ਅੱਗੇ ਤੋਰਿਆ, ਉਹ ਕੋਈ ਗੱਲ ਹੀ ਨਹੀਂ ਹੈਗੀ। ਮੈਨੂੰ ਚੇਤੇ ਆ 2019 ਦੇ ਵਿੱਚ NIA ਨੇ ਮੈਨੂੰ ਜਾਂ ਪੰਜਾਬ 'ਚ ਹੋਰ ਬਹੁਤ ਸਾਰੇ, ਤੁਹਾਨੂੰ ਚੇਤੇ ਇੱਕ ਵਾਰੀ ਬੜੀ ਵੱਡੀ ਗਿਣਤੀ 'ਚ UAPA ਨੌਜਵਾਨਾਂ ਤੇ ਲਾਉਣੇ ਸ਼ੁਰੂ ਕਰ ਔਰ ਚੱਕ ਕੇ ਜੇਲ੍ਹਾਂ 'ਚ ਮਾਰੇ ਤੁਸੀਂ ਰੈਫਰੈਂਡਮ ਦੇ ਹਮੇਤੀ। ਉਦੋਂ ਆ ਜਿਹੜਾ ਕਾਂਗਰਸ ਦਾ ਲੀਡਰ ਆ ਖਹਿਰਾ, ਸੁਖਪਾਲ ਸਿੰਘ ਖਹਿਰਾ, ਇਹਨੇ ਬਹੁਤ ਵੱਡੀ ਮਤਲਬ ਉਦੋਂ ਇੱਕ ਥ੍ਰੈਟ, ਇੱਕ ਚੈਲੰਜ ਪੈਦਾ ਕੀਤਾ ਔਰ ਲੋਕਾਂ ਨੇ ਸਤਿਕਾਰ ਵੀ ਦਿੱਤਾ ਸੀ ਇਹਨੂੰ। ਸਾਰੇ ਸੰਸਾਰ ਦੇ ਵਿੱਚ ਲੋਕਾਂ ਨੇ ਕਿਹਾ ਸ਼ੁਕਰ ਆ ਕੋਈ ਤਾਂ ਬੋਲਿਆ। ਉਸ ਮਾਹੌਲ ਦੇ ਵਿੱਚ ਜਦੋਂ UAPA ਲਾ ਕੇ ਨੌਜਵਾਨਾਂ ਨੂੰ ਧੱਕਿਆ ਜਾ ਰਿਹਾ ਸੀ, ਜਦੋਂ ਹੋਰ ਬਹੁਤ ਗ੍ਰਿਫਤਾਰੀਆਂ ਹੋ ਰਹੀਆਂ ਸੀ, ਮੇਰੇ ਕੁਝ ਕਰੀਬੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਮੈਨੂੰ ਉਦੋਂ ਦਿੱਲੀ NIA ਵਾਲੇ ਲੈ ਕੇ ਗਏ। ਉਹਨਾਂ ਦਿਨਾਂ ਦੇ ਵਿੱਚ DGP ਦਿਨਕਰ ਗੁਪਤਾ ਸੀ, ਜਿਹੜੇ ਆ ਬਾਅਦ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਅਤੇ ਜਥੇਦਾਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਜਿਹੜੀ ਨਾਕਾਮਯਾਬ ਅਸਫਲ ਪਲੈਨਿੰਗ ਬੇਨਕਾਬ ਹੋਣ ਤੋਂ ਬਾਅਦ ਚਰਚਾ 'ਚ ਨੇ, ਉਦੋਂ ਪੰਜਾਬ ਦੇ DGP ਸੀ। ਦਿਨਕਰ ਗੁਪਤਾ ਦੀ ਟ੍ਰਿਬਿਊਨ ਅਖਬਾਰ ਦੇ ਉੱਤੇ ਇੱਕ ਇੰਟਰਵਿਊ ਛਪੀ ਸੀ। ਉਹਦੇ ਵਿੱਚ ਇੱਕ ਸਵਾਲ ਸੀ ਤੇ ਇੱਕ ਜਵਾਬ ਸੀ। ਜਵਾਬ ਇਹ ਸੀ ਕਿ ਬੀਤੇ 2015 ਤੋਂ ਲੈ ਕੇ ਜਦੋਂ ਬਰਗਾੜੀ ਬਾਈਬਲ ਕਾਂਡ ਹੋਇਆ, ਉਦੋਂ ਤੋਂ ਲੈ ਕੇ 2019 ਤੱਕ ਅਸੀਂ ਪੰਜਾਬ ਦੇ ਵਿੱਚ, ਉਹਦੇ 'ਚ ਗਿਣਤੀ ਲਿਖੀ ਸੀ ਉਹ 300 ਤੋਂ ਉੱਪਰ ਸੀ, 400 ਦੇ ਲਾਗੇ ਤੱਕ ਸੀਗੀ ਘੱਟੋ ਘੱਟ, ਵੀ ਇੰਨਾ ਕੁ ਸਿੱਖ ਜੁਝਾਰੂ ਫੜਿਆ ਜਿਨ੍ਹਾਂ ਨੂੰ ਹਥਿਆਰਬੰਦ ਹੋ ਕੇ ਪੰਥ ਦੀ ਕੌਮ ਦੀ ਲੜਾਈ ਲੜਨ ਦਾ ਮਨ ਵਿੱਚ ਸੀ, ਤੇ ਉਹਨਾਂ ਨੂੰ ਵਾਰਦਾਤਾਂ ਕਰਨ ਤੋਂ ਪਹਿਲਾਂ ਜਾਂ ਵਾਰਦਾਤ ਹੋ ਜਾਣ ਤੋਂ ਬਾਅਦ ਅਸੀਂ 2015 ਤੋਂ 19 ਦੇ ਵਿਚਾਲੇ 4 ਸਾਲਾਂ 'ਚ ਇਹ 300-400 ਨੌਜਵਾਨ ਫੜੇ। ਅੱਗੇ ਉਹਦੇ 'ਚ ਲਿਖਿਆ ਸੀ ਇੰਨੇ ਅਸੀਂ ਵੈਪਨ ਫੜੇ ਆ, ਇੰਨਾ ਅਸੀਂ ਬਰੂਦ ਫੜੇ ਆ। ਮੈਂ ਇਹ ਪੁੱਛਣਾ ਚਾਹੁੰਦਾ, ਜਿਹੜੇ ਭੈਣ ਭਰਾ ਇੱਕੋ ਜਿੱਦ ਫੜੀ ਫਿਰਦੇ ਆ ਔਰ ਗੰਦੀ ਗਾਲ ਵਾਂਗੂ ਇਹ ਗੱਲ ਕਹਿੰਦੇ ਆ ਕਿ ਜੀ ਦੀਪ ਸਿੱਧੂ ਤੇ ਅਮਰਤਪਾਲ ਤੋਂ ਬਗੈਰ ਕਿਸੇ ਨੇ ਕੁਝ ਕੀਤਾ ਹੀ ਨਹੀਂ, ਇਹ ਜਿਹੜੇ ਇੰਨੇ ਨੌਜਵਾਨ ਦਿਨਕਰ ਗੁਪਤਾ ਲਿਸਟ ਹੀ ਬਣਾਈ ਫਿਰਦਾ, ਇਹ ਕਾਹਤੋਂ ਫੜ ਕੇ ਅੰਦਰ ਦਿੱਤੇ ਸੀਗੇ ਜੀ? ਲੜਾਈ ਤਾਂ ਸਾਰੀ ਆਪਣੇ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਨੇ ਲੜੀ ਆ, ਇਹ ਵਿਚਾਰੇ ਉਹੀ ਫੜ ਕੇ ਅੰਦਰ ਕਰਦੇ ਸਰਕਾਰ ਨੇ। ਸੋ ਸੱਚਾਈ ਨੂੰ ਮੰਨੋ ਕਿ ਪੰਥ ਦੀ ਕੌਮ ਦੀ ਸੇਵਾ ਕਰਨ ਵਾਲੇ ਹਜ਼ਾਰਾਂ ਨੇ, ਲੱਖਾਂ ਨੇ, ਕਿ ਜਿਹਦਾ ਜਿਵੇਂ ਜੀ ਕਰਦਾ ਉਵੇਂ ਉਹ ਕਰ ਰਿਹਾ ਤੇ ਉਵੇਂ ਕਰਨਾ। ਜਦੋਂ ਦੀਪ ਸਿੱਧੂ ਨੂੰ ਲੋੜ ਪਈ ਪੰਥ ਉਹਦੇ ਨਾਲ ਖੜਿਆ ਵੀ ਆ ਤੇ ਖੜਦਾ ਵੀ ਰਿਹਾ। ਜਦੋਂ ਭਾਈ ਅਮਰਤਪਾਲ ਸਿੰਘ ਨੂੰ ਲੋੜ ਪਈ ਆ ਵੋਟਾਂ ਵੇਲੇ ਸਾਰੇ ਪੰਥ ਨੇ ਵੋਟ ਪਾਈ ਹੈ, ਤੇ ਜਿਨ੍ਹਾਂ ਨੂੰ ਇਹ ਵਹਿਮ ਸੀ ਕਿ ਬਸ ਵੋਟਾਂ 'ਚ ਜਿੱਤਣ ਦੀ ਦੇਰ ਆ, ਉਹਨੂੰ ਤਾਂ ਹੱਥਾਂ ਨੂੰ ਫੜ ਕੇ ਬਾਹਰ ਕੱਢ ਦੇਣਾ ਵੀ ਚੱਲ ਭਾਈ ਤੂੰ ਤਾਂ ਇਲੈਕਸ਼ਨ ਜਿੱਤ ਗਿਆ। ਹੁਣ ਸਟੇਟ ਬੜੀ ਜ਼ਾਲਮ ਹੈ। ਇਹ ਗੱਲ ਭਾਈ ਅਜਮੇਰ ਸਿੰਘ ਨੇ ਵੀ ਉੱਥੇ ਕਹੀ ਆ ਦੇ ਪ੍ਰੋਗਰਾਮ ਦੇ ਇੱਕ ਜਵਾਬ 'ਚ ਕਿ ਬੜਿਆਂ ਲੋਕਾਂ ਨੂੰ ਇਹ ਵਹਿਮ ਸੀ, ਤੇ ਉਹਨੇ ਕਿਹਾ ਕਿ ਮੈਂ ਵੀ ਭਾਈ ਅਮਰਤਪਾਲ ਸਿੰਘ ਦੇ ਇਲੈਕਸ਼ਨ ਲੜਨ ਦੇ ਫੈਸਲੇ ਦਾ ਵਿਰੋਧ ਕੀਤਾ ਸੀ, ਮੈਂ ਵੀ ਅਸਹਿਮਤ ਸੀ, ਪਰ ਚਲੋ ਹੁਣ ਇਲੈਕਸ਼ਨ ਜਿੱਤ ਗਿਆ। ਤੇ ਜਿਨ੍ਹਾਂ ਨੂੰ ਇਸ ਗੱਲ ਦਾ ਮਨ ਵਿੱਚ ਸੀਗਾ ਕਿ ਜੇ ਇਲੈਕਸ਼ਨ ਜਿੱਤ ਗਏ ਤਾਂ ਫਿਰ ਉਹ ਨਾਲ ਦੀ ਨਾਲ ਬਾਹਰ ਕੱਢ ਦਿੱਤੇ ਜਾਣਗੇ, ਉਹ ਵੀ ਉਹਨਾਂ ਨੂੰ ਪਤਾ ਲੱਗ ਗਿਆ। ਅਸਲ ਵਿੱਚ ਇਹ ਆ ਕਿ ਇੰਡੀਅਨ ਸਟੇਟ ਸਿਸਟਮ ਸਾਡੀ ਲੜਾਈ ਦੇ, ਸਾਡੀ ਜੰਗ ਦੇ ਹਰ ਰਾਹ ਦੇ ਵਿੱਚ ਆਪਦੇ ਤਰੀਕੇ ਨਾਲ ਰੋੜੇ ਅਟਕਾ ਰਿਹਾ। ਇੱਕ ਪਾਸੇ ਇੰਟਰਨੈਸ਼ਨਲ ਲੈਵਲ ਤੇ ਹਾਲਾਤ ਸਾਡੇ ਹੱਕ 'ਚ ਭੁਗਤ ਰਹੇ ਨੇ, ਦੂਜੇ ਪਾਸੇ ਸਾਡੀ ਕੌਮ ਦੀ ਲੜ ਰਹੀਆਂ ਧਿਰਾਂ ਨੂੰ ਕਰਾਹੇ ਪਾਇਆ ਜਾ ਰਿਹਾ, ਆਪਸ ਵਿੱਚ ਹੀ ਲੜਾਇਆ ਜਾ ਰਿਹਾ, ਤੇ ਜਿਹਦੇ ਵਿੱਚ ਖਾੜਕੂਆਂ ਨੂੰ ਗਾਲਾਂ ਕੱਢਣ ਵਾਲਾ ਪ੍ਰੋਜੈਕਟ ਵੀ ਚੱਲ ਰਿਹਾ, ਜਿਹਦੇ ਵਿੱਚ ਆ ਵੀ ਚੱਲ ਰਿਹਾ ਹੈਗਾ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਝੰਡੇ ਹੇਠ ਆ ਜਾਣਗੇ ਉਹ ਤਾਂ ਅਸੀਂ ਪੰਥਕ ਜਾਂ ਜੁਝਾਰੂ ਹੋਣ ਦਾ ਸਰਟੀਫਿਕੇਟ ਦੇ ਦਿਆਂਗੇ, ਬਾਕੀਆਂ ਨੂੰ ਇਹ ਸਰਟੀਫਿਕੇਟ ਨਹੀਂ ਮਿਲਣਾ। ਹੁਣ ਭਾਈ ਇਹ ਇਸ ਗੱਲ ਦਾ ਕੀ ਨਿਤਾਰਾ ਤੇ ਕਿਵੇਂ ਹੋਵੇ ਤਾਂ ਵਾਹਿਗੁਰੂ ਜਾਣੇ। ਪਰ ਇੱਕ ਹੋਰ ਗੱਲ ਕਰਕੇ ਮੈਂ ਸਮਾਪਤੀ ਵੱਲ ਨੂੰ ਵਧਣਾ ਹੈ ਕਿ ਇਹ ਬਹੁਤ ਸਾਰੇ ਬੰਦੇ, ਬਹੁਤ ਸਾਰੀਆਂ ਕੌਮ ਦੀਆਂ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਕੌਮ ਦੀ ਸੇਵਾ ਕਰ ਰਹੀਆਂ ਨੇ, ਕਰਦੀਆਂ ਰਹਿਣਗੀਆਂ, ਔਰ ਮੈਨੂੰ ਉਹਨਾਂ ਤੇ ਫਖਰ ਆ ਜਿਨ੍ਹਾਂ ਨੇ ਐਵੇਂ ਕਿਸੇ ਤੋਂ ਗਾਲਾਂ ਖਾ ਕੇ, ਐਵੇਂ ਕਿਸੇ ਲੋਭ ਲਾਲਚ ਵਿੱਚ ਆ ਕੇ ਆਪਦੀ ਵੱਖਰੀ ਹੋਂਦ ਹਸਤੀ ਦਾ ਭੋਗ ਨਹੀਂ ਪਾਇਆ। ਜਿਹੜੇ ਦੂਰ ਦਰਾਡੇ ਬੈਠ ਕੇ ਐਵੇਂ ਗਾਲਾਂ ਕੱਢਦੇ ਰਹਿ ਕੇ ਤੁਸੀਂ ਆਪਦੀ એનર્ਜੀ ਇਹਦੇ ਲੇਖੇ ਲਾਓ, ਇੱਧਰ ਨੂੰ ਚਲੋ, ਐਵੇਂ ਕਿਸੇ ਦੇ ਡਿਕਟੇਸ਼ਨ ਦਾ ਸ਼ਿਕਾਰ ਹੋ ਕੇ, ਕਿਸੇ ਦੇ ਤਾਨਾਸ਼ਾਹੀ ਹੁਕਮਾਂ ਦਾ ਸ਼ਿਕਾਰ ਨਹੀਂ ਹੋਏ। ਆਪਣੇ ਤਰੀਕੇ ਨਾਲ ਕੌਮ ਦੀ ਲੜਾਈ ਨੂੰ ਜਾਰੀ ਰੱਖਿਆ ਤੇ ਰੱਖਣਾ ਚਾਹੀਦਾ। ਉਹਨਾਂ ਜਥੇਬੰਦੀਆਂ ਦੇ ਵਿੱਚੋਂ ਕੁਝ ਨੌਜਵਾਨ ਜਥੇਬੰਦੀਆਂ ਨੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਬਣਾਈ ਹੋਈ ਹੈ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ। ਉਹਦੇ ਵਿੱਚ ਇੱਕ ਪਰਮਪਾਲ ਸਿੰਘ ਸਭਰਾ,
ਤੇ ਸਰਦਾਰ ਸੁਖਦੇਵ ਸਿੰਘ ਫਗਵਾੜਾ ਤੇ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਬੜਾ ਪੋਜ਼ਿਟਿਵ ਹਾਂ ਪੱਖੀ ਕੰਮ ਕਰਦੇ ਆ। ਪਰ ਬਿਮਾਰੀ ਇੱਥੇ ਇਹ ਆ ਵੀ ਉਹ ਨਾ ਪੱਖੀ ਨਹੀਂ ਕਰਦੇ, ਇਸ ਕਰਕੇ ਉਹਦੀ ਚਰਚਾ ਘੱਟ ਹੁੰਦੀ ਆ। ਆਪਣੀ ਕੌਮ ਦੇ ਵਿੱਚ ਤਾਂ ਜਿਹੜਾ ਪੁੱਠੀ ਜੀ ਗੱਲ ਕਹਿ ਦੇਵੇ, ਮੈਂ ਕੋਈ ਭੈੜੀ ਮਾੜੀ ਗੱਲ ਕਹਿ ਬੈਠਾ ਜਿਹੜੀ ਕੌਮ ਦੇ ਹਿਸਾਬ ਨਾਲ ਗਲਤ ਹੋਵੇ, ਫਿਰ ਦੇਖੋ ਸਾਰੇ ਕਿਵੇਂ ਵਾਇਰਲ ਕਰਦੇ ਆ ਮੈਨੂੰ। ਪਰ ਮੇਰੀ ਚੰਗੀ ਗੱਲ ਜਿਹੜੀ ਆ ਹਾਂ ਪੱਖੀ ਗੱਲ, ਉਹਦਾ ਕੋਈ ਮੁੱਲ ਨਹੀਂ। ਸੋ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕੀਤਾ ਕਿ ਜਿਹੜੇ ਈਸਾਈ ਮਤ ਦੇ ਉਹਨਾਂ ਦੇ ਵੱਡੇ ਨੁਮਾਇੰਦੇ ਆ, ਉਹਨਾਂ ਨੂੰ ਸੱਦਿਆ ਤੇ ਸੰਵਾਦ ਰਚਾਇਆ ਤੇ ਥਰੂ ਅਕਾਲ ਤਖਤ ਸਾਹਿਬ ਉਹਨਾਂ ਨੇ ਸਾਰੀ ਗੱਲ ਕੀਤੀ ਆ, ਜਿਹਦੇ ਵਿੱਚ ਜਥੇਦਾਰ ਰਘਵੀਰ ਸਿੰਘ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਇਸ ਸਾਰੀ ਮੇਲ ਮੁਲਾਕਾਤ ਵਿੱਚ ਇਸ ਸਾਰੇ ਸੰਵਾਦ ਦੌਰਾਨ ਨਾਲ ਰੱਖਿਆ। ਅਖੀਰ ਜਿਹੜਾ ਈਸਾਈ ਵਫਦ ਦਾ ਪੰਜਾਬ ਦਾ ਮੁੱਖ ਦਫ਼ਤਰ ਆ, ਜਿਹਨੂੰ ਉਹ ਜਲੰਧਰ ਡਾਇਸਸ ਕਹਿ ਕੇ ਬੁਲਾਉਂਦੇ ਆ, ਉਹਦੇ ਲੈਟਰ ਹੈਡ ਤੇ ਇੱਕ ਲਿਖਤੀ ਤੌਰ ਤੇ ਉਹ ਐਲਾਨ ਦੇ ਕੇ ਗਏ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਚੱਲ ਰਿਹਾ, ਜੋ ਪਖੰਡ ਚੱਲ ਰਿਹਾ, ਜੋ ਕਰੂਸੇਡ ਦੇ ਨਾਂ ਤੇ ਜਿਹਾਦੀ ਹਮਲੇ ਦੇ ਨਾਂ ਦੇ ਉੱਤੇ ਇੱਥੇ ਸਿੱਖਾਂ ਨੂੰ ਚੜਾਉਣ ਵਾਲਾ ਚੱਲ ਰਿਹਾ, ਇਹ ਸਾਰਾ ਕੁਝ ਸਾਡਾ ਨਹੀਂ, ਇਹ ਇਸ ਨਾਲ ਸਾਡੇ ਈਸਾਈ ਮਤ ਦਾ ਕੋਈ ਸੰਬੰਧ ਨਹੀਂ। ਤੇ ਉਹਨਾਂ ਨੇ ਸਿੰਘ ਸਾਹਿਬਾਨ ਨੂੰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੈਟੀਕਨ ਦਾ ਸੱਦਾ ਦਿੱਤਾ, ਜਿੱਥੇ ਪੋਪ ਵਸਦਾ ਉਹਨਾਂ ਦਾ, ਜਿੱਥੇ ਉਹਨਾਂ ਦਾ ਈਸਾਈ ਮਤ ਦਾ ਸਾਰੇ ਸੰਸਾਰ ਦੇ ਵਿੱਚ ਚੱਲ ਰਿਹਾ। ਹੁਣ ਇਸ ਨੁਕਤੇ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਪਾਸੇ ਇੱਥੇ ਨਕਲੀ ਈਸਾਈਆਂ ਦੇ ਰਾਹੀਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸਿੱਖੀ ਤੋਂ ਬਾਗੀ ਕਰਵਾ ਕੇ ਈਸਾਈ ਹੋਣ ਦਾ ਉਹਨਾਂ ਦੇ ਉੱਤੇ ਟੈਗ ਲਾ ਕੇ ਉਹਨਾਂ ਰਾਹੀਂ ਭੜਕਾਹਟ ਪੈਦਾ ਕੀਤੀ ਜਾਂਦੀ ਆ। ਉਹ ਸਿੱਖ ਕਨਸੈਪਟਸ ਨੂੰ, ਸਿੱਖ ਇੰਸਟੀਟਿਊਸ਼ਨਸ ਨੂੰ, ਸਿੱਖਾਂ ਨਾਲ ਸੰਬੰਧਿਤ ਹੋਰ ਚੀਜ਼ਾਂ ਨੂੰ ਕਿ ਜੀ ਕੜਾਹ ਪ੍ਰਸ਼ਾਦ ਦੀ ਦੇਗ ਆ ਜਿਹੜੀ, ਜਾਂ ਗੁਰੂ ਕਾ ਲੰਗਰ ਆ, ਇਹ ਸ਼ੈਤਾਨ ਦੀਆਂ ਚੀਜ਼ਾਂ ਨੇ, ਹੋਰ ਬੜੀਆਂ ਭੈੜੀਆਂ ਗੱਲਾਂ ਉਹ ਕਰਦੇ ਆ। ਇਹ ਸਾਰਾ ਕੁਝ ਕਰਾ ਕੇ ਅਸਲ ਵਿੱਚ ਨਕਲੀ ਬੰਦਿਆਂ ਰਾਹੀਂ ਸਿੱਖਾਂ ਅਤੇ ਈਸਾਈਆਂ ਦਾ ਆਪਸ ਵਿੱਚ ਹੀ ਟਕਰਾਅ ਕਰਾਉਣ ਦਾ ਇੱਕ ਬਹੁਤ ਵੱਡਾ ਪਲਾਨ ਚੱਲ ਰਿਹਾ। ਅਸਲ ਵਿੱਚ ਜਿਹੜਾ ਹਿੰਦੂ ਤਵੀ ਹੈ, ਉਹਨੂੰ ਸਮਝੋ ਕਿ ਸਾਰੇ ਭਾਰਤ ਵਿੱਚ ਈਸਾਈ ਮਤ ਅਤੇ ਇਹਨਾਂ ਦਾ ਹਿੰਦੂ ਤਵੀਆਂ ਦਾ ਥਾਂ ਥਾਂ ਤੇ ਰੌਲਾ ਚੱਲਦਾ। ਪੰਜਾਬ 'ਚ ਕਿਉਂ ਨਹੀਂ? ਪੰਜਾਬ ਦੇ ਸਾਰੇ ਹਿੰਦੂ ਤਵੀਏ ਈਸਾਈ ਮਤ ਅਤੇ ਸਿੱਖਾਂ ਦੀ ਲੜਾਈ ਨੂੰ ਇਹ ਉਡੀਕ ਰਹੇ ਆ ਵੀ ਕਦੋਂ ਪੇਚਾ ਪੈਂਦਾ। ਔਰ ਸਾਡੇ ਸਿੱਖ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਬੰਦੇ ਜਿਨ੍ਹਾਂ ਦੀਆਂ ਪਿਛੋਕੜ ਜਿਹੜਾ ਸ਼ੱਕੀ ਆ, ਉਹ ਪੰਪ ਮਾਰ ਰਹੇ ਨੇ। ਉਹ ਲੜਾਈ ਕਰਾਉਣ ਲਈ, ਸਿੱਖਾਂ ਨੂੰ ਉਲਝਾਉਣ ਲਈ, ਸਿੱਖਾਂ ਨੂੰ ਫਸਾਉਣ ਲਈ ਪੂਰੀ ਯੋਜਨਾਬੰਦੀ ਨਾਲ ਚੱਲ ਰਹੇ ਆ, ਤਾਂ ਕਿ ਸਾਰੇ ਸੰਸਾਰ ਵਿੱਚ ਇਹ ਰੌਲਾ ਪਵੇ ਕਿ ਸਿੱਖ ਬੜੇ ਮਾੜੇ ਭੈੜੇ ਤੇ ਭੱਦੇ ਲੋਕ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਵੱਢਣਾ ਟੁੱਕਣਾ ਮਾਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਈਸਾਈ ਬਣ ਨੂੰ ਜਾਂ ਈਸਾਈ ਮਤ ਵੱਲ ਨੂੰ ਜਾ ਰਹੇ ਸੀ। ਇਸ ਗੱਲ ਦੇ ਉਲਟ ਪੈਰਲਲ ਆ ਨੌਜਵਾਨ ਜਥੇਬੰਦੀਆਂ ਨੇ ਟਕਰਾਅ ਦੀ ਥਾਂ, ਵਿਵਾਦ ਦੀ ਥਾਂ ਸੰਵਾਦ ਦਾ ਰਾਹ ਅਪਣਾਇਆ, ਜਿਹਦੇ ਵਿੱਚੋਂ ਵੈਟੀਕਨ ਜਿਹੜਾ ਈਸਾਈ ਮਤ ਦਾ ਬਹੁਤ ਵੱਡਾ ਕੇਂਦਰੀ ਸਥਾਨ, ਉੱਥੇ ਜਾਣ ਲਈ ਉਹਨਾਂ ਨੂੰ ਸੱਦਾ ਵੀ ਆਇਆ ਜਥੇਦਾਰਾਂ ਨੂੰ। ਤੇ ਇੱਥੇ ਉਹਨਾਂ ਨੇ ਲਿਖਤੀ ਤੌਰ ਤੇ ਦਿੱਤਾ ਕਿ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਈਸਾਈ ਮਤ ਦੇ ਨਾਂ ਹੇਠ, ਇਹਦਾ ਸਾਡੇ ਧਰਮ ਨਾਲ, ਸਾਡੀ ਸਾਰੀ ਚੀਜ਼ ਨਾਲ ਕੋਈ ਲਿੰਕ ਨਹੀਂ। ਇਹੋ ਜਿਹੀਆਂ ਜਥੇਬੰਦੀਆਂ, ਇਹੋ ਜਿਹੇ ਬਹੁਤ ਸਾਰੇ ਸਿੱਖ ਨੌਜਵਾਨ ਸਰਗਰਮ ਨੇ। ਉਹਨਾਂ ਸਾਰਿਆਂ ਦੀ ਕਮਾਈ ਨੂੰ, ਉਹਨਾਂ ਸਾਰਿਆਂ ਦੀ ਸੇਵਾ ਨੂੰ ਵੀ ਸਾਨੂੰ ਸਲੂਟ ਕਰਨਾ ਚਾਹੀਦਾ। ਸਾਰਿਆਂ ਦੀ ਲੋੜ, ਪੰਥ ਨੂੰ ਭਾਈ ਅਮਰਤਪਾਲ ਸਿੰਘ ਦੀ ਵੀ ਲੋੜ ਆ। ਭਾਈ ਅਮਰਤਪਾਲ ਸਿੰਘ ਤੋਂ ਬਗੈਰ ਕਿਸੇ ਹੋਰ ਢੰਗ ਤਰੀਕੇ ਨਾਲ ਕੌਮ ਦੀ ਲੜਾਈ ਨੂੰ ਅੱਗੇ ਲੈ ਕੇ ਜਾਣ ਵਾਲਿਆਂ ਦੀ ਵੀ ਲੋੜ ਆ। ਹਰ ਤਰ੍ਹਾਂ ਦੇ ਸਿੱਖ ਨੂੰ ਕੋਈ ਨਾ ਕੋਈ ਧਿਰ ਚੰਗੀ ਲੱਗ ਸਕਦੀ ਹੈ, ਤੇ ਹਰ ਤਰ੍ਹਾਂ ਦੇ ਸਿੱਖ ਲਈ ਸਾਡੇ ਕੋਲੇ ਧਿਰਾਂ ਧੜੇ ਪਲੇਟਫਾਰਮ ਹੋਣੇ ਚਾਹੀਦੇ ਨੇ, ਜਿਹੜੇ ਸਾਡੇ ਭੈਣ ਭਰਾ ਬਗੈਰ ਕਿਸੇ ਤਜਰਬੇ ਤੋਂ ਘਰਾਂ 'ਚ ਬੈਠ ਕੇ ਸਿਰਫ ਸੋਫੇ ਤੇ ਬਹਿ ਕੇ ਨਾ ਸੋਸ਼ਲ ਮੀਡੀਆ ਉੱਤੇ ਆਪਦੇ ਮਨਮਰਜ਼ੀ ਦੇ ਦਮ ਗੱਜੇ ਮਾਰਨੇ ਸਿੱਖੇ ਹੋਏ ਨੇ। ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੋ ਜਿਹਾ ਸਾਡੀ ਕੌਮ ਦਾ ਹਿਸਾਬ ਕਿਤਾਬ ਆ, ਸਾਡੇ ਕੋਲ ਹਰ ਤਰ੍ਹਾਂ ਦੇ ਸਿੱਖ ਲਈ ਪਲੇਟਫਾਰਮ ਹੋਣਾ ਕਿੰਨਾ ਜ਼ਰੂਰੀ ਹੈ। ਸੋ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਦੀ ਲਿਆਕਤ, ਆਪਦੀ ਸਮਝ ਆਪਦੇ ਤੱਕ ਰੱਖੋ, ਤੇ ਤੁਹਾਨੂੰ ਤੁਹਾਡੀ ਸੋਚ ਮੁਬਾਰਕ ਪੰਥ ਨੂੰ ਆਪਦੇ ਹਿਸਾਬ ਨਾਲ ਚੱਲਣ ਦਿਓ। ਸਾਨੂੰ ਪਤਾ ਕਿ 65 ਨਿੱਕੇ ਵੱਡੇ ਜਥੇ ਸੀ ਜਿਨ੍ਹਾਂ ਨੂੰ ਰਲਾ ਕੇ ਮਿਸਲਾਂ ਬਣੀਆਂ। ਉਹਨਾਂ ਮਿਸਲਾਂ ਨੇ ਕਿਵੇਂ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਲੜਿਆ, ਅਖੀਰ 6 ਰਿਆਸਤਾਂ ਕਾਇਮ ਹੋਈਆਂ।
ਅੱਜ ਦੀ ਤਰੀਕ ਵਿੱਚ ਵੀ ਸਿੱਖਾਂ ਨੂੰ ਜੇਕਰ ਘਰੇ ਬਿਠਾਉਣਾ ਹੋਵੇ, ਪੰਥਕ ਅਤੇ ਖਾਲਿਸਤਾਨੀ ਸਫਾਂ 'ਚ ਵਿਚਰਦੇ ਸਿੱਖਾਂ ਨੂੰ ਘਰੇ ਬਿਠਾਉਣਾ ਹੋਵੇ, ਉਹਨਾਂ ਨੂੰ ਜਲੀਲ ਕਰੋ, ਜਿਹੜਾ ਕਿ ਕੀਤਾ ਜਾ ਰਿਹਾ ਕਿ ਖਾੜਕੂ ਮਾੜੇ ਖਾੜਕੂ ਮਾੜੇ। ਦੂਜਾ ਤਰੀਕਾ ਇਹ ਆ ਕਿ ਉਹਨਾਂ ਨੂੰ ਕਹੋ ਕਿ ਸਾਰਿਆਂ ਨੂੰ ਫਲਾਣੇ ਦੀ ਲੀਡਰੀ ਕਬੂਲ ਕਰਨੀ ਪਊ, ਜਿਨ੍ਹਾਂ ਨੂੰ ਉਹ ਨਹੀਂ ਮਨਜ਼ੂਰ ਹੋ ਘਰੇ ਬਹਿ ਜਾਣਗੇ। ਸੋ ਲਹਿਰ ਦਾ ਨੁਕਸਾਨ ਕਰਨ ਵਾਲੇ ਰਾਹਾਂ ਤੋਂ ਬਚੋ। ਉਹਨਾਂ ਮਾੜੇ ਭੈੜੇ ਤੇ ਬੇਅਦਬ, ਬੇਰਹਿਮ, ਬੇਕਿਰਕ, ਜਿਨ੍ਹਾਂ ਦੀ ਭੋਰਾ ਤਹਿਜ਼ੀਬ ਨਹੀਂ, ਉਹਨਾਂ ਲੋਕਾਂ ਤੋਂ ਬਚੋ। ਕੌਮ ਦੀ ਲੜਾਈ ਨੂੰ ਸੁਚੱਜੇ ਤਰੀਕੇ ਨਾਲ ਅੱਗੇ ਤੋਰੀਏ। ਖਾਲਿਸਤਾਨ ਦਾ ਸੰਘਰਸ਼ ਜਿਹੜਾ ਹੈ ਉਹਦਾ ਇੱਕ ਰੂਪ ਨਹੀਂ, ਇੱਕ ਸਰੂਪ ਨਹੀਂ, ਬਹੁ ਪਰਤੀ ਬਹੁ ਅਰਥੀ ਲੜਾਈ ਆ। ਜਿਹੜਾ ਜਿੱਥੇ ਫਿੱਟ ਬੈਠ ਸਕਦਾ ਉਹ ਇਸ ਜੰਗ ਨੂੰ ਅੱਗੇ ਤੋਰੇ। ਉਹ ਸਮਾਂ ਵੀ ਆਊਗਾ ਜਦੋਂ ਜਿਵੇਂ ਛਤਰੀ ਆ, ਉਹਦੇ ਵਿਚਾਲੇ ਇੱਕ ਡੰਡਾ ਹੁੰਦਾ, ਉਹਦੇ ਆਲੇ ਦੁਆਲੇ 25-30 ਉਹ ਜਿਹੜੀਆਂ ਤਾਰਾਂ ਜਿਹੀਆਂ ਹੁੰਦੀਆਂ ਜਿਹਦੇ ਸਿਰ ਤੇ ਛਤਰੀ ਖੁੱਲਦੀ ਹੈ। ਸੋ ਅੰਬਰੇਲਾ ਬਾਡੀ ਦੀ ਲੋੜ ਪਏਗੀ, ਪਰ ਅਜੇ ਅਸੀਂ ਜਿਸ ਦੌਰ ਵਿੱਚ ਆ ਉੱਥੇ ਸਾਨੂੰ ਸਾਰੇ ਤਰ੍ਹਾਂ ਦੇ ਸਿੱਖ ਨੌਜਵਾਨਾਂ ਨੂੰ ਖੁੱਲ੍ਹ ਦੇਣੀ ਪਊਗੀ ਤੇ ਹਰ ਇੱਕ ਸਿੱਖ ਲਈ ਸਾਨੂੰ ਹਮਾਇਤ ਅਤੇ ਪਿਆਰ ਜਿਹੜਾ ਹੈ ਉਹਦਾ ਗੱਫਾ ਖੁੱਲ੍ਹਾ ਕਰਨਾ ਪਊ। ਇੱਥੇ ਸਮਾਪਤੀ ਆ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।